3 ਮਾਰਚ 2023 ਨੂੰ ਉੱਥੇ ਰੌਲਾ ਪੈ ਗਿਆ ਬ੍ਰਿਸਬੇਨ ਦੇ ਵਿੱਚ ਵੀ ਜਿਹੜਾ ਮੰਦਰਬਾਜੀ ਇੱਥੇ ਬੇਅਦਬੀ ਹੋ ਗਈ ਆ ਤੇ ਇੱਥੇ ਜੀ ਖਾਲਿਸਤਾਨੀਆਂ ਨੇ ਇਹ ਕੰਮ ਕੀਤਾ। ਬ੍ਰਿਸਬੇਨ ਦੀ ਆਸਟ੍ਰੇਲੀਆ ਦੀ ਪੁਲਿਸ ਨੇ ਬਹੁਤ ਇਸ ਮਾਮਲੇ ਦੇ ਵਿੱਚ ਮਿਹਨਤ ਕੀਤੀ, ਹੋਰ ਵੀ ਉਹਨਾਂ ਨੇ ਕਿਹਾ ਵੀ ਦੋਸ਼ੀ ਫੜਨੇ ਆ, ਪਰ ਜਦੋਂ ਮੰਦਰ ਵਾਲੇ ਜਿਹੜੇ ਆ ਉਹਨਾਂ ਨੇ ਸਾਥ ਸਹਿਯੋਗ ਨਾ ਦਿੱਤਾ ਤਾਂ ਫਿਰ ਉਹਨਾਂ ਨੇ ਇਹ ਜਿਹੜੀ ਜਾਂਚ ਸੀ ਉਹ ਬੰਦ ਕਰ ਦਿੱਤੀ। ਅਸਲ ਵਿੱਚ ਸਿੱਖਾਂ ਦੀ ਇੰਟਰਨੈਸ਼ਨਲ ਲੈਵਲ ਤੇ ਬਦਨਾਮੀ ਕਰਾਉਣ ਲਈ ਖਾਸ ਤੌਰ ਦੇ ਉੱਤੇ ਜਿਹੜਾ ਸਿੱਖਸ ਫਾਰ ਜਸਟਿਸ ਵਾਲੇ ਰੈਫਰੈਂਡਮ ਕਰਾਉਣ ਨੂੰ ਫਿਰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਉਸ ਗੱਲ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਤੇ ਹਿੰਦੂ ਸਿੱਖਾਂ ਦੇ ਵਿੱਚ ਕਲੈਸ਼ ਪਵਾਉਣ ਦੇ ਲਈ ਇਹ ਕਰਤੂਤਾਂ ਜਿਹੜੀਆਂ ਨੇ ਇਹਨਾਂ ਨੇ ਕੀਤੀਆਂ ਸੀਗੀਆਂ ਹਿੰਦੂਆਂ ਨੇ ਆਪ। ਹਰ ਕੌਮ ਦੇ ਵਿੱਚ ਇਹੋ ਜਿਹੇ ਧਰਮੀ ਸੱਚੇ ਸੁੱਚੇ ਲੋਕ ਹੁੰਦੇ ਆ ਜਿਹੜੇ ਆਪਦੇ ਮਜ਼ਹਬ ਨੂੰ, ਆਪਦੇ ਮਜ਼ਹਬ ਦੇ ਸਿਧਾਂਤਾਂ ਨੂੰ, ਧਰਮ ਗ੍ਰੰਥਾਂ ਨੂੰ, ਧਰਮ ਦੇ ਆਗੂਆਂ ਨੂੰ, ਧਰਮ ਦੇ ਹੋਰ ਜਿਹੜੇ ਸਰੋਕਾਰ ਆ ਉਹਨਾਂ ਨੂੰ ਪ੍ਰਣਾਏ ਹੁੰਦੇ। ਹਿੰਦੂਆਂ 'ਚ ਵੀ ਹੋਣਗੇ। ਅੱਜ ਉਹਨਾਂ ਨੂੰ ਇਸ ਗੱਲ ਤੇ ਸ਼ਰਮ ਆਉਂਦੀ ਹੋਊਗੀ ਕਿ ਅਸੀਂ ਕਿਹੜੇ ਖੂਹ 'ਚ ਡਿੱਗੀਏ। ਸਾਡੀ ਆਪਦੀ ਕੌਮ ਦੇ ਬੰਦੇ ਹੀ ਸਾਡੇ ਆਪਦੇ ਧਰਮ ਸਥਾਨਾਂ ਮੰਦਰ ਦੀ ਬੇਅਦਬੀ ਕਰਦੇ ਪਾਏ ਗਏ। ਤੁਸੀਂ ਇੱਥੇ ਭਾਰਤ ਵਿੱਚ ਆਪਦੇ ਪੱਧਰ ਦੇ ਉੱਤੇ ਜੋ ਮਰਜ਼ੀ ਕਰੋ ਕਰਾਵੋ, ਪਰ ਤੁਸੀਂ ਦੂਜੇ ਮੁਲਕਾਂ ਦੀ ਨੀਤੀਆਂ ਜਾਂ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਜੇ ਕਰੋਗੇ ਤੇ ਅਗਲੇ ਖੈਰ ਕਰਨਗੇ। ਉਹਨਾਂ ਨੇ ਰਗੜਾ ਚਾੜਤਾ। ਪਿੰਡ ਦੇ ਲੋਕਾਂ ਨੇ ਨਸ਼ੇ ਦੇ 2 ਪੈਕਟਾਂ ਸਮੇਤ ਉੱਥੋਂ ਦੀ ਨਿਕਲ ਰਹੇ 2 ਪੁਲਿਸੀਏ ਜਿਹੜੇ ਆ ਉਹ ਘੇਰ ਅਖੀਰ BSF ਤੱਕ ਗੱਲ ਗਈ। ਮੀਡੀਆ ਵਾਲਿਆਂ ਦੀ ਹਾਜ਼ਰੀ 'ਚ ਵੀਡੀਓ ਫਿਲਮ ਬਣੀ ਆ ਬਕਾਇਦਾ ਬਈ ਉੱਥੇ 2 ਪੈਕਟ ਜਿਹੜੇ ਆ ਗੱਡੀ ਦੇ ਬੋਨਟ 'ਚ ਇਹਨਾਂ ਨੇ ਲੁਕੋਏ ਸੀ। ਪੁਲਿਸ ਅਧਿਕਾਰੀ ਭੁੱਲਰ ਹੁਣੀ, ਮੁਖਵਿੰਦਰ ਸਿੰਘ ਭੁੱਲਰ, ਉਹ ਕਹਿੰਦੇ ਜੀ ਉਹ ਤਾਂ ਸਾਡੇ ਹੀ ਬੰਦੇ ਸੀਗੇ, ਅਸੀਂ ਕੋਈ ਬੰਦਾ ਫੜਿਆ ਪਹਿਲਾਂ ਦਾ ਤੇ ਉਹਨੇ 2 ਪੈਕਟਾਂ ਬਾਰੇ ਦੱਸਿਆ ਸੀ। ਹੁਣ ਲੋਕ ਕਹਿੰਦੇ ਆ ਵੀ ਜੇਕਰ ਉਹ ਪੁਲਿਸੀਏ ਤੁਹਾਡੀ ਡਿਊਟੀ ਤੇ ਗਏ ਸੀ ਤਾਂ ਫਿਰ ਤੁਹਾਡੇ ਥਾਣੇ ਦੇ ਕਿਉਂ ਨਹੀਂ? ਜੇਕਰ ਉਹ ਸੱਚੇ ਸੀ ਉਹਨਾਂ ਦਾ ਤਾਂ ਚਿਹਰਾ ਮੂਹਰਾ ਹੀ ਹੋਰ ਹੋਣਾ ਚਾਹੀਦਾ ਸੀ। ਉਹ ਤਾਂ ਉੱਥੇ ਹੈਕ ਠੋਕ ਕੇ ਕਹਿੰਦੇ ਵੀ ਕਰੋ ਕੀ ਕਰਦੇ ਹੋ, ਅਸੀਂ ਆਪਦੀ ਡਿਊਟੀ ਤੇ ਆ, ਅਸੀਂ ਇੱਥੋਂ ਨਸ਼ਾ ਫੜਨ ਆਏ ਆ, ਸਾਨੂੰ ਕਿਸੇ ਅਫਸਰਾਂ ਨੇ ਭੇਜਿਆ ਤੇ ਅਸੀਂ ਕੰਮ ਕਰ ਰਹੇ ਹਾਂ, ਆਪਦਾ ਡਿਊਟੀ ਕਰ ਰਹੇ ਹਾਂ। BSF ਦੇ ਵੱਲੋਂ ਕੈਮਰੇ ਦੇ ਸਾਹਮਣੇ 2 ਕਿਲੋ ਚਿੱਟੇ ਦੇ ਨਾਲ ਫੜੇ ਹੋਏ ਮੁਲਾਜ਼ਮਾਂ ਦੀ ਹਮਾਇਤ ਵਿੱਚ ਪੁਲਿਸ ਦੇ ਵੱਡੇ ਅਧਿਕਾਰੀ ਡਟ ਗਏ ਆ ਕਿ ਜੀ ਅਸੀਂ ਤਾਂ ਇਹਨਾਂ ਪੁਲਿਸਿਆਂ ਨੂੰ ਆਪ ਭੇਜਿਆ ਸੀ। ਹਾਲਾਂਕਿ ਇਹ ਗੱਲ ਬਿਲਕੁਲ ਝੂਠੀ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਇੱਕ ਫਰਜ਼ੀ ਪੁਲਿਸ ਮੁਕਾਬਲੇ ਦਾ ਫੈਸਲਾ ਹੋਇਆ, ਜੱਜਮੈਂਟ ਆਈ ਆ। ਇਹਦੇ 'ਚ 1992 ਦੇ ਵਿੱਚ ਬੁੱਚੜ ਪੁਲਿਸੀਆਂ ਨੇ ਜਿਹੜੇ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਸੀ, ਉਹਨਾਂ 3 ਨੌਜਵਾਨਾਂ ਦੇ ਸੰਬੰਧ ਵਿੱਚ ਪੁਲਿਸ ਮੁਲਾਜ਼ਮਾਂ ਨੂੰ, ਜਿਹੜੇ 3 ਮੁਲਾਜ਼ਮਾਂ ਉਹਨਾਂ ਨੂੰ ਸਜ਼ਾ ਹੋਈ, ਉਮਰ ਕੈਦ ਦੀ ਸਜ਼ਾ ਹੋਈ। ਇਸ ਮਾਮਲੇ ਦੇ ਵਿੱਚ ਸਿੱਖ ਜਗਤ ਨੂੰ, ਖਾਲਸਾ ਪੰਥ ਨੂੰ ਜੋ ਕੁਝ ਕਹਿਣਾ ਬਣਦਾ ਸੀ ਕਹਿੰਦੇ ਚੰਗੇ ਲੱਗਦੇ। ਪਰ ਹੈਰਾਨੀ ਦੀ ਗੱਲ ਆ ਵੀ ਭਾਜਪਾ ਦਾ ਜਿਹੜਾ ਕੌਮੀ ਬੁਲਾਰਾ RP ਸਿੰਘ, ਉਹਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਸਵਾਗਤ ਕਰਦੇ ਹਾਂ ਜਿਹੜਾ 1992 ਦੇ ਫਰਜ਼ੀ ਪੁਲਿਸ ਮੁਕਾਬਲੇ ਦੇ ਸੰਬੰਧ ਵਿੱਚ ਜੋ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਤੇ ਉਹਨੇ ਕਿਹਾ ਜੀ ਵੀ ਇਹਦੇ ਨਾਲ ਪੀੜਤ ਪਰਿਵਾਰਾਂ ਦੇ ਜ਼ਖਮੀ ਹਿਰਦਿਆਂ ਨੂੰ ਕੁਝ ਠੰਡ ਪਵੇ। ਹੁਣ ਆਮ ਤੌਰ ਦੇ ਉੱਤੇ ਜਦੋਂ ਵੀ ਕੋਈ ਬੰਦਾ ਬੁੱਚੜ ਪੁਲਿਸੀਆਂ ਨੂੰ ਸਜ਼ਾਵਾਂ ਦੇ ਉੱਤੇ ਸਿੱਖ ਪਰਿਵਾਰਾਂ ਨਾਲ ਹਮਦਰਦੀ ਦਿਖਾਵੇ ਤੇ ਬੁੱਚੜ ਪੁਲਿਸੀਆਂ ਨੂੰ ਸਜ਼ਾ ਹੋਣ ਦੇ ਉੱਤੇ ਤਸੱਲੀ ਦਾ ਪ੍ਰਗਟਾਵਾ ਕਰੇ, ਸਵਾਗਤ ਕਰੇ ਤਾਂ ਆਪਾਂ ਨੂੰ ਚੰਗਾ ਲੱਗਣਾ ਚਾਹੀਦਾ। ਪਰ ਇਸ ਮਾਮਲੇ ਵਿੱਚ ਏਦਾਂ ਨਹੀਂ। ਜੇਕਰ ਕੋਈ ਬਾਦਲ ਦਲ ਦਾ ਲੀਡਰ ਵੀ ਏਦਾਂ ਗੱਲ ਕਰੇ, ਉਹਨੂੰ ਵੀ ਲਾਹਣਤਾਂ ਪੈਣੀਆਂ ਚਾਹੀਦੀਆਂ, ਕਾਂਗਰਸ ਵਾਲਿਆਂ ਨੂੰ ਵੀ ਪੈਣੀਆਂ ਚਾਹੀਦੀਆਂ ਤੇ BJP ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਲਾਹਣਤਾਂ, ਧਰਕਾਰ ਇਹਨਾਂ ਨੂੰ ਪੈਣੀ ਚਾਹੀਦੀ। ਕਾਰਨ ਇਹ ਹੈ
कि 1997 ਦੇ ਵਿੱਚ ਜਦੋਂ ਅਕਾਲੀ ਭਾਜਪਾ ਗੱਠਜੋੜ ਲੋਕਾਂ 'ਚ ਵੋਟਾਂ ਲਈ ਗਿਆ ਹੈ, ਇਹਨਾਂ ਨੇ ਥਾਂ ਥਾਂ ਦੇ ਉੱਤੇ ਇਹ ਐਲਾਨ ਕੀਤਾ ਵੀ ਬਸ ਸਰਕਾਰ ਬਣਨ ਦਿਓ ਸਹੀ ਇੱਕ ਵਾਰੀ। ਜਿਨ੍ਹਾਂ ਨੇ ਪਿਛਲੇ 15-20 ਸਾਲਾਂ ਦੇ ਵਿੱਚ ਬੁੱਚੜ ਪੁਲਸੀਆਂ ਨੇ ਲੋਕਾਂ ਤੇ ਜ਼ੁਲਮ ਕੀਤੇ ਆ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟਾਂਗੇ, ਉਹਨਾਂ ਤੇ ਮੁਕੱਦਮੇ ਚਲਾਵਾਂਗੇ, ਤੇ ਜਿਹੜੇ ਬੇਦੋਸ਼ੇ ਲੋਕ ਚੱਕ ਕੇ ਜੇਲ੍ਹਾਂ 'ਚ ਤੁੰਨੇ ਹੋਏ ਨੇ ਉਹਨਾਂ ਦੀਆਂ ਰਿਹਾਈਆਂ। ਤੇ ਉਦੋਂ ਸਟੇਜਾਂ ਤੋਂ ਇਹ ਲੀਡਰ ਜਿਹੜੇ ਸੀ, ਖਾਸ ਤੌਰ ਤੇ ਅਕਾਲੀ ਲੀਡਰ ਜਿਹੜੇ ਸੀ, ਇਹ ਕਹਿੰਦੇ ਹੁੰਦੇ ਸੀ ਵੀ ਉਧਰ ਅਸੀਂ ਸਹੁੰ ਚੁੱਕਣੀ ਆ ਬਾਦਲ ਸਾਹਿਬ ਨੇ, ਇੱਧਰ ਨਾਲ ਦੀ ਨਾਲ ਆਥਾਂ ਨੂੰ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ ਤੇ ਨਾਲ ਦੀ ਨਾਲ ਪੁਲਿਸੀਆਂ ਦੇ ਉੱਤੇ ਕਾਰਵਾਈ ਸ਼ੁਰੂ ਹੋ ਜਾਣੀ। ਪਰ ਹੋਇਆ ਕੁਛ ਨਹੀਂ। ਇਹ ਜਦੋਂ ਪੁਲਿਸੀਆਂ ਦੇ ਖਿਲਾਫ ਕਾਰਵਾਈ ਕਰਾਉਣ ਦੇ ਲਈ ਜਿਹੜੇ ਕੌਮ ਦੇ ਕੁਝ ਸਹਿਰਦ ਸੱਜਣ ਸੀ, ਉਹ ਬਾਦਲ ਸਾਹਿਬ ਨੂੰ ਮਿਲੇ ਤੇ ਕਿਹਾ ਵੀ ਭਾਈ ਕਾਰਵਾਈ ਸ਼ੁਰੂ ਕਰਾਓ, ਤਾਂ ਬਾਦਲ ਸਾਹਿਬ ਨੇ ਅਜੇ ਕੋਈ ਬਾਹਲਾ ਉਚੇਤ ਨਹੀਂ ਸੀ ਦਿਖਾਇਆ ਤੇ ਅਜੇ ਗੱਲ ਵਿੱਚ ਵਿਚਾਲੇ ਸੀ ਤੇ ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਕੋਈ ਜਿਹੜਾ ਊਠ ਦਾ ਬੋਲਾ ਡੈਗੀ ਪਵੇ, ਸ਼ਾਇਦ ਗੱਲ ਬਣੀ ਜਾਵੇ। ਪਰ ਉਹ ਗੱਲ ਉਧਰਲੇ ਪਾਸੇ ਨੂੰ ਜਾਣ ਤੋਂ ਪਹਿਲਾਂ ਹੀ ਅਡਵਾਨੀ ਨੇ ਘੁਰਕੀ ਮਾਰਤੀ। ਉਦੋਂ ਅਡਵਾਨੀ ਜਿਹੜਾ ਸੀ, ਵਾਜਪਾਈ ਵਾਲੀ ਸਰਕਾਰ, ਇਹਨਾਂ ਦੀ ਉਦੋਂ ਤੂਤੀ ਬੋਲਦੀ ਸੀ, ਇੱਕ ਦਬਕਾ ਮਾਰਿਆ ਤੇ ਬਾਦਲ ਸਾਹਿਬ ਕਹਿੰਦੇ ਜਿਹੜੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਬਈ ਹੁਣ ਵਕਤ ਬਦਲ ਗਿਆ ਵਾ, ਕਾਹਨੂੰ ਆਪਾਂ ਪੁਰਾਣੀਆਂ ਗੱਲਾਂ ਛੇੜਨੀਆਂ। ਤੇ ਇੱਥੋਂ ਤੱਕ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਵੀ ਕੇਸ ਜਿਹੜਾ ਸੀ, ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੇਸ ਵਿੱਚ ਕੋਈ ਦਿਲਚਸਪੀ ਨਹੀਂ ਲਈ, ਉਹਨਾਂ ਦਾ ਮਾਮਲਾ ਨਹੀਂ ਹੱਲ ਕਰਾਇਆ, ਤਾਂ ਬਾਕੀ ਹੁਣ ਆਹ ਵਿਰਸਾ ਸਿੰਘ ਬਲਟੋਹਾ ਤੇ ਹੋਰ ਜਿੰਨਾ ਵੀ ਲੌਂਗ ਲਾਣਾ ਬਾਦਲ ਦਲ ਦਾ, ਉਹ ਸਾਰੇ ਹੀ ਕਹਿੰਦੇ ਰਹਿੰਦੇ ਆ ਵੀ ਠੀਕ ਆ ਜੀ, ਜੇਕਰ ਬਾਦਲ ਸਾਹਿਬ ਨੇ ਉਦੋਂ ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਨਹੀਂ ਦਵਾਈਆਂ, ਮੁਕੱਦਮੇ ਨਹੀਂ ਚਲਵਾਏ, ਜਾਂ ਸਿੱਖ ਨੌਜਵਾਨਾਂ ਦੀਆਂ ਰਿਹਾਈਆਂ ਨਹੀਂ ਕਰਾਈਆਂ, ਫਿਰ ਬਾਕੀ ਸਰਕਾਰਾਂ ਨੇ ਕਿਹੜਾ ਕਰਵਾਤੀਆਂ? ਤੁਸੀਂ ਬਾਕੀਆਂ ਤੋਂ ਕੈਪਟਨ ਤੋਂ ਕੀ ਲੈ ਲਿਆ, ਕਾਂਗਰਸ ਤੋਂ ਕੀ ਲੈ ਲਿਆ, ਹੁਣ ਤੁਸੀਂ ਆਮ ਆਦਮੀ ਪਾਰਟੀ ਤੋਂ ਛਡਵਾ ਲਓ ਬੰਦੇ, ਉਹਨਾਂ ਤੋਂ ਕਾਰਵਾਈ ਕਰਾ ਲਓ। ਇਹ ਜਿਹੜੀ ਗੱਲ ਇਹ ਲੋਕ ਕਹਿੰਦੇ ਆ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਸਾਰੇ ਸਿਆਸੀ ਦਲਾਂ ਦੇ ਵਿੱਚੋਂ ਕੱਲਾ ਅਕਾਲੀ ਦਲ ਆ ਜਿਹੜਾ ਪੰਥ ਦੀ ਜਮਾਤ ਹੋਣ ਦਾ ਦਾਅਵਾ ਕਰਦਾ, ਤੇ ਜਿਸ ਖਾੜਕੂ ਲਹਿਰ ਦਾ ਪਿਛੋਕੜ ਆ, ਜਿਹਦੇ ਵਿੱਚ ਖਾਲਿਸਤਾਨੀ ਸਾਰੇ ਮਾਹੌਲ ਵਿੱਚ ਬੰਦਿਆਂ ਦੇ ਕਤਲ ਹੋਏ ਆ, ਇਹ ਸਾਰਾ ਜਿਹੜੀ ਉਹਨਾਂ ਨੂੰ ਮੌਕਾ ਮਿਲਿਆ ਖਾੜਕੂਵਾਦ ਨੂੰ ਦਬਾਉਣ ਦੇ ਬਹਾਨੇ ਸਿੱਖਾਂ ਦਾ ਕਤਲੇਆਮ ਕਰਨ ਦਾ, ਇਹਦਾ ਮੁੱਢ ਤਾਂ ਧਰਮਯੁੱਧ ਮੋਰਚੇ 'ਚ ਪਿਆ, ਤੇ ਧਰਮਯੁੱਧ ਮੋਰਚਾ ਅਕਾਲੀ ਦਲ ਨੇ ਲਾਇਆ ਸੀ, ਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਟੇਜਾਂ ਤੇ ਖੜ ਕੇ ਸੌਹਾਂ ਖਾਧੀਆਂ ਸੀ, ਵਾਅਦੇ ਕੀਤੇ ਸੀ, ਪਰਣ ਕੀਤੇ ਸੀ। ਬਾਕੀਆਂ ਨੂੰ ਕਿਉਂ ਭਾਈ ਕਹੀਏ ਵੀ ਤੁਸੀਂ ਐਂ ਕਰੋ, ਤੁਸੀਂ ਉਹ ਕਰੋ? ਉਹਨਾਂ ਦੇ ਉੱਤੇ ਤਾਂ ਕੋਈ ਦਾਅਵਾ ਹੀ ਨਹੀਂ ਬਣਦਾ ਪੰਥ ਦਾ। ਪੰਥ ਨੇ, ਸਿੱਖਾਂ ਨੇ ਅਕਾਲੀ ਦਲ ਦੀ ਸਰਕਾਰ ਬਣਾਈ, ਅਕਾਲੀ ਦਲ ਨੂੰ ਮੌਕਾ ਦਿੱਤਾ ਕਿ ਸਾਡੇ ਮਸਲੇ ਹੱਲ ਕਰੋ, ਤੇ ਮੁੱਕਰਨ ਤੋਂ ਬਾਅਦ ਬਸ਼ਰਮ ਐਡੇ ਨੇ ਇਹ ਨਹੀਂ ਮੰਨਦੇ ਵੀ ਸਾਡੀ ਕਰਤੂਤ ਕਿੱਡੀ ਭੈੜੀ ਆ, ਉਲਟਾ ਸਿੱਖਾਂ ਨੂੰ ਕਹਿੰਦੇ ਆ ਵੀ ਚਲੋ ਯਾਰ, ਜੇ ਸਾਤੋਂ ਨਹੀਂ ਹੋਇਆ ਫਿਰ ਤੁਸੀਂ ਇਨਸਾਫ ਲੈ ਲੈਂਦੇ, ਉਹਨਾਂ ਤੋਂ ਲੈ ਲਓ। ਇਹੀ ਗੱਲ ਬਰਗਾੜੀ ਮਾਮਲੇ 'ਚ ਕਹਿੰਦੇ ਨੇ, ਇਹੀ ਹੋਰ ਹਰੇਕ ਮਾਮਲੇ 'ਚ ਕਹਿੰਦੇ ਨੇ। ਮਤਲਬ ਕਿ ਇੰਨੇ ਗਰਕੇ ਹੋਏ ਨੇ ਕਿ ਆਪਦੀ ਗਲਤੀ ਮੰਨਣ ਦੀ ਬਜਾਏ ਉਲਟਾ ਇਹ ਕਹਿੰਦੇ ਨੇ ਕਿ ਸਿੱਖੋ ਭੁੱਲ ਜਾਓ, ਤੁਹਾਨੂੰ ਇੱਥੋਂ ਇਨਸਾਫ ਸਾਡੇ ਸਮੇਤ ਕਿਸੇ ਤੋਂ ਹੋਰ ਮਿਲੂ। ਖੈਰ, ਉਦੋਂ ਸਿੱਖ ਕੌਮ ਦੇ ਕੁਝ ਬੰਦਿਆਂ ਨੇ ਰਲ ਮਿਲ ਕੇ ਇੱਕ ਲੋਕ ਕਮਿਸ਼ਨ ਬਣਾਇਆ ਸੀ, ਪੀਪਲਸ ਕਮਿਸ਼ਨ, 1997-98 'ਚ, ਤੇ ਉਹਦੇ ਖਿਲਾਫ ਆ ਜਿਹੜਾ ਅੱਜ ਕੱਲ ਬਹੁਤ ਲੋਕਾਂ 'ਚ ਮਸ਼ਹੂਰ ਆ, ਪ੍ਰਾਈਮ ਟਾਈਮ ਏਸ਼ੀਆ ਚੈਨਲ ਦੇ ਉੱਤੇ ਬਹਿ ਕੇ ਬੜਾ ਵੱਡਾ ਸਿੱਖਾਂ ਨੂੰ ਵੀ ਕਦੇ ਕਦੇ ਲੱਗਣ ਲਾ ਦਿੰਦਾ ਵੀ ਮੇਰੇ ਨਾਲੋਂ ਵੱਧ ਚਹੇਤਾ ਤੁਹਾਡਾ ਕੋਈ ਨਹੀਂ, ਕਾਮਰੇਡ ਪੰਨੂ, ਜਤਿੰਦਰ ਪੰਨੂ, ਇਹਨੇ ਉਦੋਂ ਰਿਟ ਪਾਈ ਵੀ ਇਹ ਤਾਂ ਜੀ ਬਹੁਤ ਗਲਤ ਕੰਮ ਆ। ਸੋ ਪੀਪਲਸ ਕਮਿਸ਼ਨ ਦੇ ਉੱਤੇ ਫਿਰ ਅਦਾਲਤ 'ਚੋਂ ਰੋਕ ਲਵਾਈ ਕਾਮਰੇਡਾਂ ਨੇ। ਬੀਜੇਪੀ ਰਾਹੀਂ ਹਿੰਦੂ ਕੱਟੜਵਾਦ ਨੇ, ਜਤਿੰਦਰ ਪੰਨੂ ਰਾਹੀਂ ਕਾਮਰੇਡਾਂ ਨੇ, ਤੇ ਆ ਜਿਹੜਾ ਰਹਿੰਦਾ ਖੂੰਹਦਾ ਬਾਦਲ ਪਰਿਵਾਰ, ਬਾਦਲ ਸਰਕਾਰ, ਇਹਨਾਂ ਨੇ ਰਲ ਮਿਲ ਕੇ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦੇ ਹੋਏ ਘਾਣ ਦੇ ਖਿਲਾਫ ਸਟੈਂਡ ਲੈ ਲਿਆ। ਤੇ ਜਿਹੜੇ ਪੁਲਿਸ ਅਫਸਰ ਡਰੇ ਫਿਰਦੇ ਸੀ ਵੀ ਹੁਣ ਅਕਾਲੀ ਦਲ ਦਾ ਰਾਜ ਆ ਗਿਆ ਤੇ ਸਾਡੇ ਹੁਣ ਸ਼ਿਕੰਜੇ ਕਸੇ ਜਾਣਗੇ, ਉਹਨਾਂ ਨੂੰ ਬਹੁਤ ਉਦੋਂ ਦਹਿਲ ਪਿਆ ਹੋਇਆ ਸੀ। ਇੱਥੇ
ਜਲੰਧਰ ਦੇ ਵਿੱਚ ਕੁਝ ਪੁਲਿਸੀਆਂ ਨੇ ਰਲ ਕੇ ਪ੍ਰੈਸ ਕਾਨਫਰੰਸ ਕੀਤੀ ਵੀ ਅਸੀਂ ਜਿਹੜੇ ਸਾਨੂੰ ਮੈਡਲ ਤੇ ਦਿੱਤੇ ਆ, ਇਨਾਮ ਤੇ ਤਰੱਕੀਆਂ ਦਿੱਤੀਆਂ ਨੇ, ਅਸੀਂ ਇਹ ਜੀ ਐ ਵਾਪਸ ਕਰ ਦਿਆਂਗੇ ਸਰਕਾਰ ਨੂੰ, ਪਲਾਂਟਿੰਗ ਐਕਟ, ਯੂਨੀਅਨ ਜੀ ਵੀ ਬਣਾਈ ਫਿਰਦੇ ਸੀ ਪੁਲਿਸ ਵਾਲੇ, ਪੈਰਾਂ ਤੋਂ ਨਿਕਲੇ ਪਏ ਸੀ ਪੁਲਿਸੀਏ। ਤੇ ਜਿਨ੍ਹਾਂ ਨੇ ਕਾਨੂੰਨ ਅਨੁਸਾਰ ਉਹਨਾਂ ਸਮਿਆਂ ਦੇ ਵਿੱਚ ਨੌਕਰੀ ਕੀਤੀ, ਮਾੜਾ ਕੰਮ ਨਹੀਂ ਕੀਤਾ, ਉਹ ਪੁਲਿਸੀਏ ਸੋਚਦੇ ਸੀ ਬਈ ਹੁਣ ਇਹਨਾਂ ਨੂੰ ਲੱਗੂ ਪਤਾ, ਕਿਉਂਕਿ ਸਾਨੂੰ ਤਾਂ ਸਾਰੀ ਨੌਕਰੀ ਦੌਰਾਨ ਖੁੱਡੇ ਲਾਈ ਰੱਖਿਆ ਕਿ ਤੁਸੀਂ ਸਿੱਖਾਂ ਦੇ ਬੇਦੋਸ਼ੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਨਹੀਂ ਬਣਾਉਂਦੇ, ਤੇ ਹੁਣ ਇਹਨਾਂ ਦੀ ਅਕਲ ਟਿਕਾਣੇ ਆਊ। ਪਰ ਜਦੋਂ ਅਡਵਾਨੀ ਨੇ ਘੁਰਕੀ ਮਾਰੀ ਤੇ ਬਾਦਲ ਸਾਹਿਬ ਪਰਾਲ ਹੋ ਗਏ ਤੇ ਨਾਲ ਦੀ ਨਾਲ ਸਾਰੀ ਗੱਲ ਹੀ ਖਤਮ ਹੋ ਗਈ। ਉਸ ਤੋਂ ਬਾਅਦ ਵਿੱਚ ਤਾਂ ਚੱਕ ਕੇ ਉਹਨਾਂ ਬੰਦਿਆਂ ਨੂੰ ਕਾਰਵਾਈਆਂ ਪੁਲਿਸ ਖੁਦ ਕਰਦੀ ਫਿਰੇ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਲੋਕ ਕਮਿਸ਼ਨ ਬਣਾਉਣਾ ਚਾਹਿਆ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਜਿਹੜੇ ਸੀ ਉਹਨਾਂ ਦੀ ਬਾਹ ਫੜੀ। ਅਖੀਰ ਉਸ ਮੌਕੇ ਬਹੁਤ ਸਾਰੇ ਲੋਕਾਂ ਨੇ ਅੱਡ-ਅੱਡ ਸਿੱਖ ਜਥੇਬੰਦੀਆਂ ਨਾਲ ਜਾਂ ਆਪਦੇ ਤੌਰ ਦੇ ਉੱਤੇ ਅਦਾਲਤਾਂ 'ਚ ਕਾਰਵਾਈ ਪਾਤੀ। ਅਦਾਲਤ ਵਿੱਚ ਜਦੋਂ ਉਹ ਕਾਰਵਾਈ ਚੱਲੀ ਤਾਂ ਬਾਦਲ ਸਰਕਾਰ ਨੇ ਦਿੱਲੀ ਤੋਂ ਬੀਜੇਪੀ ਤੋਂ ਜੱਜ ਨੂੰ, ਅਦਾਲਤਾਂ ਨੂੰ, ਵਕੀਲਾਂ ਨੂੰ ਕਹਿ ਕੇ ਸਾਰੇ ਮਾਮਲਿਆਂ ਦੇ ਵਿੱਚ ਸਟੇ ਲਵਾਤੀ। ਹੁਣ ਤੁਸੀਂ ਜਿਹੜੇ ਅੱਜ ਕੱਲ੍ਹ ਆ ਪਿਛਲੇ 5-4 ਸਾਲਾਂ ਦੇ ਵਿੱਚ ਫੈਸਲੇ ਆਉਣ ਲੱਗੇ ਆ, ਤੁਸੀਂ ਦੇਖਦੇ ਹੋ ਵੀ ਕੋਈ ਕਿਸੇ ਚ ਆਉਂਦਾ ਵੀ 30 ਸਾਲ ਹੋ ਗਏ ਕੇਸ ਚੱਲਦੇ ਨੂੰ, ਕਿਸੇ ਚ ਆਉਂਦਾ ਵੀ 32 ਸਾਲ ਹੋ ਗਏ, 25 ਸਾਲ ਹੋ ਗਏ। ਇਹ ਇੰਨਾ ਟਾਈਮ ਕਿਉਂ? ਕਿਉਂਕਿ ਅਸਲ ਵਿੱਚ ਇਹਨਾਂ ਸਾਰੇ ਮੁਕੱਦਮਿਆਂ ਦੇ ਵਿੱਚ ਬਾਦਲ ਸਰਕਾਰ ਦੀ, ਬਾਦਲ ਸਾਹਿਬ ਦੀ ਕਿਰਪਾ ਨਾਲ ਸਟੇ ਲੱਗ ਗਈ। ਉਹਨਾਂ ਨੂੰ ਪੂਰੀ ਨੌਕਰੀ ਕਰਨ ਦਿੱਤੀ ਜ਼ਾਲਮ ਪੁਲਿਸੀਆਂ ਨੂੰ। ਉਹਨਾਂ ਨੇ ਆਪਦੇ ਨਿਆਣੇ ਸੈੱਟ ਕੀਤੇ, ਬਾਹਰਲੇ ਮੁਲਕਾਂ 'ਚ ਭੇਜਦੇ। ਉਹਨਾਂ ਨੇ ਆਪਦਾ ਪੂਰੇ ਜਿਹੜੇ ਮਿਲਦੇ ਸੀ ਉਹਨਾਂ ਨੂੰ ਪੈਨਸ਼ਨ ਪੁਨਸ਼ਨ ਦੇ ਲਾਹੇ ਉਹ ਸਾਰੇ ਲੈ ਲਏ। ਜਦੋਂ ਰਿਟਾਇਰ ਹੋ ਗਏ ਉਦੋਂ ਬਾਅਦ ਵਿੱਚ ਮਹਿਕਮੇ ਨੇ ਕਿਹਾ ਵੀ ਦੇਖੋ ਜਿੰਨਾ ਟਾਈਮ ਅਸੀਂ ਤੁਹਾਡੇ ਨਾਲ ਸੀ ਤੁਸੀਂ ਮਹਿਕਮੇ 'ਚ ਤੁਹਾਡਾ ਸਾਥ ਦਿੱਤਾ, ਬਾਅਦ ਵੀ ਤੁਹਾਡਾ ਸਾਥ ਦਿਆਂਗੇ, ਪਰ ਹੁਣ ਅੱਗੇ ਵਾਂਗੂ ਨਹੀਂ। ਫਿਰ ਸਟੇਜ 2 ਟੁੱਟੇ, ਫਿਰ ਉਹ ਕੇਸ ਚੱਲੇ ਤੇ ਉਹਨਾਂ ਕੇਸਾਂ ਦੇ ਫੈਸਲੇ ਹੁਣ ਇਉਂ ਆਉਂਦੇ ਨੇ। ਮੈਂ ਤਾਂ ਜਦੋਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਦੇ ਵਿੱਚ ਲਿਸਟ ਛਾਪੀ ਸੀ ਉਹ ਤਾਂ ਥੋੜਿਆਂ ਜਿਹੀ ਸੀ 400-500 ਦੀ, ਹੁਣ ਤਾਂ ਬਹੁਤ ਵੱਡੀ ਲਿਸਟ ਬਣ ਗਈ ਹੋਣੀ ਆ। ਉਸ ਤੋਂ ਬਾਅਦ ਵਿੱਚ ਬੇਸ਼ੁਮਾਰ ਜਿਹੜਾ ਵੀ ਅਦਾਲਤ ਵਿੱਚ ਜੱਜਮੈਂਟ ਬਣਦੀ ਆ ਇਹਨਾਂ ਕੇਸਾਂ ਦੀ ਉਮਰ ਕੈਦ ਤੋਂ ਘੱਟ ਨਹੀਂ ਇਹਨਾਂ ਦਾ ਕਹਿਣਾ ਛੋਟਾ। ਸੋ ਜੇਕਰ ਪੰਜਾਬ ਦੇ ਵਿੱਚ ਪਹਿਲਾ ਪੁਲਿਸ ਮੁਕਾਬਲਾ ਜਿਹੜਾ ਭਾਈ ਕੁਲਵੰਤ ਸਿੰਘ ਨਾਗੋਕੇ ਦਾ ਹੋਇਆ ਸੀ, ਉਦੋਂ ਤੋਂ ਲੈ ਕੇ ਸਾਰੇ ਪੁਲਿਸ ਮੁਕਾਬਲੇ ਚੈਲੰਜ ਹੋ ਜਾਂਦੇ, ਇੱਕ ਵੀ ਇਹਨਾਂ ਦਾ ਪੁਲਿਸ ਮੁਕਾਬਲਾ ਜਿਹੜਾ ਸੀਗਾ ਸੱਚਾ ਨਹੀਂ ਸੀ ਨਿਕਲਣਾ, ਸਾਰੇ ਝੂਠੇ ਪਾਏ ਜਾਣੇ ਸੀ ਤੇ ਸਾਰਿਆਂ ਵਿੱਚ ਇਹਨਾਂ ਨੂੰ ਪੁਲਿਸੀਆਂ ਨੂੰ ਉਮਰ ਕੈਦਾਂ ਹੋਣੀਆਂ ਸੀ। ਪਰ ਬਾਦਲ ਸਾਹਿਬ ਦੀ ਕਿਰਪਾ ਨਾਲ, ਬਾਦਲ ਪਰਿਵਾਰ ਦੀ ਕਿਰਪਾ ਨਾਲ ਤੇ BJP ਦੀ ਕਿਰਪਾ ਨਾਲ ਇਹ ਪੁਲਿਸੀਆ ਸਾਰੇ ਬਚੇ। ਤੇ ਅੱਜ BJP ਦਾ ਬੁਲਾਰਾ ਉੱਠ ਕੇ RP ਸਿੰਘ ਕਹਿੰਦਾ ਜੀ ਅਸੀਂ ਫੈਸਲੇ ਦਾ ਸਵਾਗਤ ਕਰਦੇ ਹਾਂ। ਤੁਸੀਂ ਤਾਂ ਉਹ ਆ ਜਿਨ੍ਹਾਂ ਦਾ ਅਡਵਾਨੀ ਜਿਹੜਾ ਸੀ ਪੰਜਾਬ ਦੇ ਵਿੱਚ ਬਾਦਲਕਿਆਂ ਦੀ ਬਾਹ ਮਰੋੜ ਕੇ ਇਹਨਾਂ ਨੂੰ ਕਹਿੰਦਾ ਸੀਗਾ ਵੀ ਭਾਈ ਇਹਨਾਂ ਪੁਲਿਸੀਆਂ ਖਿਲਾਫ ਕਾਰਵਾਈ ਕਰਨੀ ਨਹੀਂ, ਤੁਸੀਂ ਕਾਹਦੇ ਸਵਾਗਤ ਕਰਦੇ ਫਿਰਦੇ ਹੋ ਬਈ? ਤੁਸੀਂ ਤਾਂ ਉਹ ਆ ਜਿਨ੍ਹਾਂ ਨੇ ਅਕਾਲੀਆਂ ਨੂੰ ਵੀ ਰੋਕਿਆ। ਤੇ ਹੁਣ ਤੁਹਾਨੂੰ ਸਿੱਖਾਂ ਦੇ ਬਾਰੇ ਇਉਂ ਲੱਗਦਾ ਵੀ ਇਹਨਾਂ ਨੂੰ ਅਸੀਂ ਬੇਵਕੂਫ ਬਣਾ ਲਾਂਗੇ, ਇਹ ਭੋਲੇ ਜਿਹੇ ਹੈਗੇ ਆ। ਅਸੀਂ ਜਦੋਂ ਕਵਾਂਗੇ ਤੇ ਲੋਕਾਂ ਨੂੰ ਲੱਗੂ ਵੀ BJP ਬੜੀ ਚੰਗੀ ਆ, ਦੇਖੋ ਜੀ ਜੇ ਪੁਲਿਸੀਆਂ ਨੂੰ ਉਮਰ ਕੈਦ ਹੋਈ ਆ ਤੇ ਇਹਨਾਂ ਨੇ ਸਾਥ ਸਹਿਯੋਗ ਦਿੱਤਾ। ਅਸੀਂ ਭੁੱਲ ਜੀਏ ਉਹਨਾਂ ਦਿਨਾਂ ਦੇ ਵਿੱਚ ਇੱਥੇ ਅਡਵਾਨੀ ਹੁਣੀ, ਵਾਜਪਾਈ ਹੁਣੀ ਕਿਵੇਂ ਚੱਕੀ ਫਿਰਦੇ ਸੀ ਬੈਨਰ ਕਿ ਦਰਬਾਰ ਸਾਹਿਬ ਦੇ ਵਿੱਚ ਛੇਤੀ ਤੋਂ ਛੇਤੀ ਫੌਜ ਚਾੜੋ, ਪੁਲਿਸ ਚਾੜੋ। ਅਡਵਾਨੀ ਨੇ ਖੁਦ ਲਿਖਿਆ ਵੀ ਇੰਦਰਾ ਤਾਂ ਇਹ ਕੰਮ ਕਰਦੀ ਨਹੀਂ ਸੀ, ਅਸੀਂ ਕਰਵਾਇਆ। ਤੇ ਵਿਰਸਾ ਸਿੰਘ ਬਲਟੋਹਾ ਐਵੇਂ ਉਹਦਾ ਵਕੀਲ ਬਣਿਆ ਫਿਰੇ, ਲੋਕਾਂ ਨੇ ਕੱਢ ਕੇ ਮੂਹਰੇ ਭਰ ਕੇ ਰੱਖਤੇ ਵੀ ਆਹ ਚੱਕ ਅਡਵਾਨੀ ਨੇ ਖੁਦ ਲਿਖਿਆ ਹੋਇਆ। ਕਹਿੰਦਾ ਨਹੀਂ ਜੀ ਇਹੋ ਜਿਹੀ ਗੱਲ ਹੀ ਨਹੀਂ ਕੋਈ ਹੋਈ। ਤੋ ਜਿਹੜਾ ਇਹ ਅੱਜ ਦੋਗਲਾਪਣ ਦਿਖਾ ਰਹੇ ਨੇ BJP ਵਾਲੇ ਵੀ ਸਿੱਖ ਜੁਝਾਰੂ ਲਹਿਰ ਦੇ ਬਾਰੇ, ਭਾਈ 1984 ਦੇ ਵਿੱਚ ਵੀ ਨਵੰਬਰ ਮਹੀਨੇ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਿੱਚ ਵੀ ਤੁਸੀਂ ਨਾਲ ਸੀ ਸਿੱਖਾਂ ਦੇ ਕਤਲੇਆਮ ਮੌਕੇ। ਤੇ ਇੱਥੇ ਪੰਜਾਬ ਦੇ ਵਿੱਚ ਆਹ ਲక్ష్ਮੀ ਕਾਂਤਾ ਚਾਵਲਾ ਤਾਂ ਹਰ ਸਾਲ 6 ਜੂਨ ਨੂੰ ਇੱਥੇ ਕਮਲ ਕੁੱਟਦੀ ਆ, ਕੋਈ ਨਾ ਕੋਈ ਕਰਤੂਤ ਕਰਦੀ ਆ ਉਹ। ਤੇ ਇੱਥੇ ਜਿੰਨੇ ਹਿੰਦੂ ਕੱਟੜਪੰਥੀ ਲੀਡਰ ਨੇ ਪੰਜਾਬ ਦੇ ਵਿੱਚ, ਆ ਸੂਰੀ ਕਤੂਰੀ ਜਾਂ ਹੋਰ ਜਿੰਨੇ ਵੀ ਨੇ, ਇਹ ਸਾਰੇ ਜਿੰਨੇ ਨੇ ਇਹਨਾਂ ਨੂੰ ਸ਼ਹਿ ਤੇ ਸਮਰਥਨ ਕਿਹਦਾ ਵਾ? ਉਹ ਭੁੱਲੇ ਹੋਏ ਆ ਪੰਜਾਬ ਦੇ ਵਿੱਚ ਹਿੰਦੂ ਕੱਟੜਪੰਥੀ ਸੰਗਠਨਾਂ ਨੂੰ ਕਿਹਦੀ ਸ਼ਹਿ ਆ? ਉਹ BJP ਦੀ, ਭਾਗਵੇਂ ਬ੍ਰਿਗੇਡ ਦੀ ਆ। ਸੋ ਇੱਕ ਪਾਸੇ BJP ਵਾਲੇ
पंजाब दे विच हिंदू कट्टड़वाद नूं शह दे के सिख कौम दे सच्चे सुच्चे मसलियां दे खिलाफ ते सिख कौम दे खिलाफ हर वेले लगे रहिंदे आ। दूजे पासे आह आरपी सिंह वर्गे ਇਹ ਢੁੱਡੂਆਂ ਨੂੰ ਮੂਹਰੇ ਬਿਠਾਤਾ ਵੀ ਖਨੀ ਸਿੱਖ ਇਹਨਾਂ ਦੀ ਗੱਲ ਮੰਨਣਗੇ। ਪੰਜਾਬ ਦੇ ਕਿਸੇ ਪਿੰਡ 'ਚ ਖੜ ਕੇ ਆਰਪੀ ਸਿੰਘ ਕਹਿ ਕੇ ਦਿਖਾਵੇ ਆਹ ਗੱਲ ਜਿਹੜੀ ਇੱਥੇ ਕਹਿੰਦਾ ਫਿਰਦਾ, ਲੋਕ ਇਹਨੂੰ ਅਕਲ ਨਾ ਦੇਣ ਕਿ ਭਾਈ ਅਸੀਂ ਭੁੱਲੇ ਨਹੀਂ ਹੋਏ ਤੁਹਾਨੂੰ, ਤੁਸੀਂ ਸਾਰਿਆਂ ਨੇ ਰਲ ਕੇ ਸਾਨੂੰ ਮਾਰਿਆ ਤੇ ਸਾਡੀ ਸਾਰੀ ਦੀ ਸਾਰੀ ਕੌਮ ਦੇ ਤੁਸੀਂ ਸਾਰੇ ਭਾਰਤੀ ਹਕੂਮਤੀ ਤੰਤਰ ਦੇ ਵਿੱਚ ਦੋਸ਼ੀ ਹੋ। ਤੋ ਬੀਜੇਪੀ ਦਾ ਇਹ ਜਿਹੜਾ ਸਿੱਖ ਕੌਮ ਨੂੰ ਬਰਗਲਾਉਣ ਦਾ ਏਜੰਡਾ ਇਹ ਪਹਿਲਾਂ ਵੀ ਚੱਲਦਾ ਰਿਹਾ। ਉਦੋਂ ਬੀਜੇਪੀ ਵਾਲਿਆਂ ਦੇ ਨਾਲ ਅਕਾਲੀ ਦਲ ਰਲਿਆ ਹੁੰਦਾ ਸੀ, ਹੁਣ ਉਹਨਾਂ ਦੀ ਤਾੜ-ਫਾੜ ਹੋਈ ਆ। ਹੁਣ ਥੋੜਾ ਜਿਹਾ ਕੰਮ ਉਹਨਾਂ ਨੂੰ ਔਖਾ ਲੱਗਦਾ, ਪਰ ਕਸਰ ਇਹ ਕੋਈ ਨਹੀਂ ਛੱਡਦੇ। ਖੈਰ, ਸਾਨੂੰ ਤਾਂ ਹਾਸਾ ਵੀ ਆਉਂਦਾ ਤੇ ਇਹਨਾਂ ਦੀਆਂ ਕਰਤੂਤਾਂ ਉੱਤੇ ਤਰਸ ਵੀ ਆਉਂਦਾ ਵੀ ਇੰਨਾ ਵੀ ਮਤਲਬ ਲੋਕਾਂ ਨੇ ਅਰਦਾਸਾਂ ਕਰਿਆ ਕਰਨੀਆਂ ਨੇ ਵੀ ਸੱਚੇ ਪਾਤਸ਼ਾਹ ਚਾਹੇ ਜੋ ਮਰਜ਼ੀ ਹੋ ਜੇ ਪਰ ਮੈਨੂੰ ਕਿਤੇ ਹਿੰਦੂ ਦੇ ਘਰੇ ਪੈਦਾ ਨਾ ਕਰੇ। ਆ ਤੁਹਾਡੇ ਸਾਹਮਣੇ ਆ ਬ੍ਰਿਸਬੇਨ ਆਸਟ੍ਰੇਲੀਆ ਦੀ ਜਿਹੜੀ ਚਰਚਾ ਚੱਲ ਰਹੀ ਆ ਕਿ ਕਿਵੇਂ ਉੱਥੇ ਮੰਦਿਰ ਦੇ ਵਿੱਚ 3 ਮਾਰਚ 2023 ਨੂੰ ਉੱਥੇ ਰੌਲਾ ਪੈ ਗਿਆ ਬ੍ਰਿਸਬੇਨ ਦੇ ਵਿੱਚ ਵੀ ਜਿਹੜਾ ਮੰਦਿਰ ਵਾ ਜੀ ਇੱਥੇ ਬੇਅਦਬੀ ਹੋ ਗਈ ਆ ਤੇ ਇੱਥੇ ਜੀ ਖਾਲਿਸਤਾਨੀਆਂ ਨੇ ਇਹ ਕੰਮ ਕੀਤਾ। ਤੇ ਜਦੋਂ ਪੁਲਿਸ ਨੇ ਇਹਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਪੈਰ ਪੈਰ ਦੇ ਉੱਤੇ ਮੰਦਿਰ ਵਾਲੇ ਪ੍ਰਬੰਧਕ ਤੇ ਹੋਰ ਹਿੰਦੂ ਜਿਹੜੇ ਆ ਉਹ ਪੈਰ ਪਿੱਛੇ ਨੂੰ ਖਸਕਾਉਣ। ਅਖੀਰ ਪੁਲਿਸ ਨੇ ਉੱਥੋਂ ਦੀ ਬ੍ਰਿਸਬੇਨ ਦੀ ਆਸਟ੍ਰੇਲੀਆ ਦੀ ਪੁਲਿਸ ਨੇ ਬਹੁਤ ਇਸ ਮਾਮਲੇ ਦੇ ਵਿੱਚ ਮਿਹਨਤ ਕੀਤੀ, ਹੋਰ ਵੀ ਉਹਨਾਂ ਨੇ ਕਿਹਾ ਵੀ ਦੋਸ਼ੀ ਫੜਨੇ ਆ, ਪਰ ਜਦੋਂ ਮੰਦਿਰ ਵਾਲੇ ਜਿਹੜੇ ਆ ਉਹਨਾਂ ਨੇ ਸਾਥ ਸਹਿਯੋਗ ਨਾ ਦਿੱਤਾ ਤਾਂ ਫਿਰ ਉਹਨਾਂ ਨੇ ਇਹ ਜਿਹੜੀ ਜਾਂਚ ਸੀ ਉਹ ਬੰਦ ਕਰਤੀ। ਪਰ ਹੁਣ ਇਹ ਗੱਲ RTI ਪਾਈ ਆ ਜਦੋਂ ਕਿਸੇ ਸੱਜਣ ਨੇ, ਤਾਂ ਇਹ ਅੱਜ ਅਖਬਾਰਾਂ ਵਿੱਚ ਚਰਚਾ ਆ ਕਿ ਅਸਲ ਵਿੱਚ ਸਿੱਖਾਂ ਦੀ ਇੰਟਰਨੈਸ਼ਨਲ ਲੈਵਲ ਤੇ ਬਦਨਾਮੀ ਕਰਾਉਣ ਲਈ ਖਾਸ ਤੌਰ ਦੇ ਉੱਤੇ ਜਿਹੜਾ ਸਿੱਖਸ ਫਾਰ ਜਸਟਿਸ ਵਾਲੇ ਰੈਫਰੈਂਡਮ ਕਰਾਉਣ ਨੂੰ ਫਿਰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਉਸ ਗੱਲ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਤੇ ਹਿੰਦੂ ਸਿੱਖਾਂ ਦੇ ਵਿੱਚ ਕਲੈਸ਼ ਪਵਾਉਣ ਦੇ ਲਈ ਇਹ ਕਰਤੂਤਾਂ ਜਿਹੜੀਆਂ ਨੇ ਇਹਨਾਂ ਨੇ ਕੀਤੀਆਂ ਸੀਗੀਆਂ ਹਿੰਦੂਆਂ ਨੇ ਆਪ ਹੀ। ਸੋ ਇਸ ਵੇਲੇ ਹਰ ਜਿਹੜਾ ਸੱਚਾ ਸੁੱਚਾ ਹਿੰਦੂ ਆ ਉਹ ਅਰਦਾਸਾਂ ਹੀ ਕਰਦਾ ਹੋਣਾ ਵੀ ਸੱਚੇ ਪਾਤਸ਼ਾਹ ਆ ਕਿਹੋ ਜਿਹੇ ਲੋਕ ਨੇ ਜਿਹੜੇ ਆਪਦੇ ਹੀ ਧਰਮ ਦੇ ਅਸਥਾਨ ਦੀ ਆਪ ਹੀ ਬੇਅਦਬੀ ਕਰੀ ਜਾਂਦੇ, ਚਾਹੇ ਕੋਈ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਈਸਾਈ, ਚਾਹੇ ਕੋਈ ਹੋਰ। ਹਰ ਕੌਮ ਦੇ ਵਿੱਚ ਇਹੋ ਜਿਹੇ ਧਰਮੀ ਸੱਚੇ ਸੁੱਚੇ ਲੋਕ ਹੁੰਦੇ ਆ ਜਿਹੜੇ ਆਪਦੇ ਮਜ਼ਹਬ ਨੂੰ, ਆਪਦੇ ਮਜ਼ਹਬ ਦੇ ਸਿਧਾਂਤਾਂ ਨੂੰ, ਧਰਮ ਗ੍ਰੰਥਾਂ ਨੂੰ, ਧਰਮ ਦੇ ਆਗੂਆਂ ਨੂੰ, ਧਰਮ ਦੇ ਹੋਰ ਜਿਹੜੇ ਸਰੋਕਾਰ ਆ ਉਹਨਾਂ ਨੂੰ ਪ੍ਰਣਾਏ ਹੁੰਦੇ ਆ। ਹਿੰਦੂਆਂ 'ਚ ਵੀ ਹੋਣਗੇ। ਅੱਜ ਉਹਨਾਂ ਨੂੰ ਇਸ ਗੱਲ ਤੇ ਸ਼ਰਮ ਆਉਂਦੀ ਹੋਊਗੀ ਕਿ ਅਸੀਂ ਕਿਹੜੇ ਖੂਹ 'ਚ ਡਿੱਗੀਏ, ਸਾਡੀ ਆਪਦੀ ਕੌਮ ਦੇ ਬੰਦੇ ਹੀ ਸਾਡੇ ਆਪਦੇ ਧਰਮ ਸਥਾਨਾਂ ਮੰਦਿਰ ਦੀ ਬੇਅਦਬੀ ਕਰਦੇ ਪਾਏ ਗਏ। ਤੇ ਕਰਤੂਤ ਇਸ ਗੱਲ ਲਈ ਕੀਤੀ ਵੀ ਸਿੱਖਾਂ ਦੇ ਜਿਹੜਾ ਸਿੱਖਸ ਫਾਰ ਜਸਟਿਸ ਦਾ ਪ੍ਰੋਗਰਾਮ ਆ ਇਹਨੂੰ ਕਿਸੇ ਤਰੀਕੇ ਨਾਲ ਹਰਜ ਕੀਤਾ ਜਾਵੇ। ਸੋ ਇਹ ਜਿਹੜਾ ਚੱਲ ਰਿਹਾ ਚੱਕਰ, ਇਹਦੇ ਵਿੱਚ ਕੱਲੀ ਇੱਥੇ ਤੱਕ ਗੱਲ ਨਹੀਂ, ਜਿਹੜਾ ਇਹਨਾਂ ਨੇ ਗੋਦੀ ਮੀਡੀਆ ਦੇ ਰਾਹੀਂ ਹਿੰਦੂਤਵਾ ਨੂੰ ਉਭਾਰਨਾ ਚਾਹਿਆ ਉਹਦੇ ਵਿੱਚ ਵੀ ਸਮਾਂ ਆ ਰਿਹਾ ਜਦੋਂ ਸੁਹਿਰਦ ਹਿੰਦੂ ਜਿਹੜੇ ਨੇ ਉਹ ਕਿਆ ਕਰਨਗੇ ਵੀ ਸਾਨੂੰ ਕਿੱਥੇ ਹਿੰਦੂਆਂ ਦੇ ਘਰੇ ਜਨਮ ਮਿਲੇ। ਕਿੰਨੇ ਭੈੜੇ ਲੋਕ ਨੇ, ਕਿੰਨੇ ਮਾੜੇ ਲੋਕ ਨੇ। ਤੁਹਾਡੇ ਸਾਹਮਣੇ ਆ ਕੈਨੇਡਾ ਦਾ ਪ੍ਰਧਾਨ ਮੰਤਰੀ ਟਰੂਡੋ ਇੱਥੇ ਆਇਆ ਸੀ ਜਦੋਂ G20 ਹੋਇਆ, ਉਹਦੇ ਵਿੱਚ ਇੱਥੇ ਉਹਦਾ ਇੱਕ ਦਿਨ ਕਿਤੇ ਜਹਾਜ਼ ਦੀ ਖਰਾਬੀ ਹੋ ਗਈ ਤੇ ਕੁਝ ਹੋਰ ਗੱਲਾਂ। ਇੱਥੇ ਗੋਦੀ ਮੀਡੀਆ ਨੇ ਇੰਨਾ ਕੂੜ ਪ੍ਰਚਾਰ, ਇੰਨਾ ਭੰਡੀ ਪ੍ਰਚਾਰ ਕੀਤਾ ਵੀ ਲੋਕਾਂ ਨੂੰ ਲੱਗਣ ਲਾਤਾ ਵੀ ਮੋਦੀ ਨੇ ਤਾਂ ਜੀ ਬਸ ਕੈਨੇਡਾ ਦੇ ਕੱਢ ਤੇ ਬੱਟ ਉਹਨਾਂ ਨੂੰ ਕਿਹਾ ਵੀ ਜੇ ਖਾਲਿਸਤਾਨ ਦੀ ਉੱਥੇ ਗੱਲ ਹੋ ਗਈ ਤੇ ਤੁਹਾਡੇ ਟੱਡ ਫੋੜੀ ਚੁਕਾ ਦਿਆਂਗੇ ਇੱਥੇ। ਔਰ ਇੰਨਾ ਜ਼ਿਆਦਾ ਹਲਕੇ ਲਹਿਜੇ ਦੇ ਵਿੱਚ ਕੂੜ ਪ੍ਰਚਾਰ ਹੋਇਆ ਸੋਸ਼ਲ ਮੀਡੀਆ ਉੱਤੇ ਤਾਂ ਤੌਬਾ ਹੀ ਕਰਾਤੀ। ਜਸਟਿਸ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਆ ਜਿਹੜਾ, ਉਹਦੇ ਬਾਰੇ ਉਹਨੂੰ ਐ ਸਮਝਣ ਜਿਵੇਂ ਗਲੀ 'ਚ ਕੋਈ ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲਾ ਕੋਈ ਲਾਲਾ ਹੀ ਆ, ਬਸ ਅਸੀਂ ਉਹਦੀ ਰੇਹੜੀ ਚੁਕਾ ਦੇਣੀ ਕਿਉਂਕਿ ਜੀ ਉਹ ਐ ਕਰਦਾ ਜੀ ਉਹ ਕਰਦਾ। ਅਖੀਰ
ਤੁਹਾਡੇ ਸਾਰਿਆਂ ਦੇ ਸਾਹਮਣੇ ਆ ਬਈ ਕੈਨੇਡਾ ਨੇ ਆਪਦਾ ਫੈਸਲਾ ਲੈ ਲਿਆ। ਜਦੋਂ ਇਹ ਖਬਰ ਇੱਥੇ ਬੰਬ ਵਾਂਗੂ ਆ ਕੇ ਡਿੱਗੀ ਬਈ ਕੈਨੇਡਾ ਨੇ ਭਾਰਤ ਨਾਲ ਜਿਹੜੇ ਉਹਨਾਂ ਦੇ ਵਪਾਰਕ ਰਿਸ਼ਤੇ ਚੱਲਦੇ ਆ, ਸੰਧੀ ਦਾ ਚੱਲਦਾ ਸੀ ਮਸਲਾ, ਉਹਦੇ ਵਿੱਚ ਹੱਥ ਪਿੱਛੇ ਕਰ ਲਿਆ ਤੇ ਬੰਦ ਕਰਤੀ ਆ ਕਹਾਣੀ। ਬਸ ਫਿਰ ਹੁਣ ਬਹਾਨੇ ਬਣਾਉਂਦੇ ਫਿਰਦੇ ਆ ਕਿ ਜੀ ਠੀਕ ਆ, ਉਹਨਾਂ ਨੇ ਇਹ ਗੱਲ ਕਹੀ ਆ ਕੈਨੇਡਾ ਵਾਲਿਆਂ ਨੇ, ਪਰ ਅਸੀਂ ਤਾਂ ਉਦੋਂ ਪਹਿਲਾਂ ਹੀ ਪਿੱਛੇ ਹਟ ਗਏ ਸੀ। ਕੈਨੇਡਾ ਨੇ ਬੇਸ਼ੱਕ ਦੀ ਜਿਹੜਾ ਵਪਾਰ ਵਾਲਾ ਚੱਲਦਾ ਚੱਕਰ ਮਿਸ਼ਨ, ਵਪਾਰ ਮਿਸ਼ਨ ਭਾਰਤ ਕੈਨੇਡਾ ਵੀ, ਉਹ ਤਾਂ ਅਸੀਂ ਜੀ ਉਦੋਂ ਪਹਿਲਾਂ ਕਰਤਾ ਸੀ। ਪਰ ਹਕੀਕਤ ਸਾਰੀ ਦੁਨੀਆ ਨੂੰ ਪਤਾ ਕਿ ਖਾਲਿਸਤਾਨ ਦੇ ਮਸਲੇ ਉੱਤੇ ਨਜਾਇਜ਼ ਦਬਾਅ, ਬਈ ਤੁਸੀਂ ਇੱਥੇ ਭਾਰਤ ਵਿੱਚ ਆਪਦੇ ਪੱਧਰ ਦੇ ਉੱਤੇ ਜੋ ਮਰਜ਼ੀ ਕਰੋ ਕਰਾਵੋ, ਪਰ ਤੁਸੀਂ ਦੂਜੇ ਮੁਲਕਾਂ ਦੀ ਨੀਤੀਆਂ ਜਾਂ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਜੇ ਕਰੋਗੇ ਤੇ ਅਗਲੇ ਖੈਰ ਕਰਨਗੇ। ਉਹਨਾਂ ਨੇ ਰਗੜਾ ਚਾੜਤਾ। ਪਰ ਜਿਹੜੇ ਲੋਕਾਂ ਦੇ ਹਿੱਤ ਜੁੜੇ ਹੋਏ ਨੇ ਇਸ ਸਾਰੇ ਮਸਲੇ ਨਾਲ, ਚਾਹੇ ਉਹ ਕਿਸੇ ਵੀ ਧਰਮ ਜਾਤ ਦੇ ਹੋਣ, ਉਹਨਾਂ ਸਾਰਿਆਂ ਨੂੰ ਬਿਰਤਾ ਪਈ ਹੋਈ ਆ ਬਈ ਇਹ ਜਿਹੜਾ ਗੋਦੀ ਮੀਡੀਆ ਨੇ ਤੇ ਮੋਦੀ ਤੰਤਰ ਨੇ, ਕੰਜਰ ਕੜੀ ਘੋਲੀ ਆ, ਇਹਨਾਂ ਨੇ ਤਾਂ ਨੇਪਾਲ ਹੀ ਸਮਝ ਲਿਆ ਵੀ ਜਿਵੇਂ ਦਬਕਾ ਜਿਹਾ ਮਾਰ ਕੇ ਉਹਨਾਂ ਤੋਂ ਜੋ ਮਰਜ਼ੀ ਕਰਵਾ ਲਈਦਾ। ਕੈਨੇਡਾ ਕੈਨੇਡਾ ਹੀ ਆ, ਉਹ ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਵਰਗੇ ਵੱਡੇ ਮੁਲਕਾਂ 'ਚ ਆ, ਤੇ ਉਹਦੇ ਬਾਰੇ ਜਿਸ ਲਹਿਜੇ ਵਿੱਚ ਇਹਨਾਂ ਨੇ ਪਿਛਲੇ ਦਿਨਾਂ 'ਚ ਬੋਲਬਾਣੀ ਰੱਖੀ ਆ, ਉਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪੈ ਰਿਹਾ। ਦੂਜੇ ਪਾਸੇ ਆਮ ਹਿੰਦੂ ਨੂੰ ਇਸ ਗੱਲ ਦੀ ਡਾਢੀ ਤਕਲੀਫ ਆ ਕਿ ਇਹ ਲੋਕ ਕਿੰਨੇ ਗਰਕੇ ਹੋਏ ਨੇ। ਤੇ ਇੱਥੇ ਇੱਕ ਬੜੀ ਜ਼ਰੂਰੀ ਗੱਲ ਹੈ ਕਰਨ ਵਾਲੀ, ਬਈ ਪੰਜਾਬ ਦੇ ਵਿੱਚ ਨਸ਼ੇ ਦਾ ਮਾਮਲਾ ਚੱਲ ਰਿਹਾ ਤੇ ਇੱਥੇ ਬਹੁਤ ਸਾਰੇ ਲੋਕ ਬੜੀ ਇਹ ਦਿਖਾਉਂਦੇ ਰਹਿੰਦੇ ਆ ਮੀਡੀਆ ਵਿੱਚ ਵੀ ਬਈ ਸਾਨੂੰ ਪੰਜਾਬ ਦੀ, ਖਾਸ ਤੌਰ ਤੇ ਸਿੱਖਾਂ ਦੀ ਬੜੀ ਚਿੰਤਾ, ਜਿਵੇਂ ਆਰਪੀ ਸਿੰਘ ਨੇ ਕਿਹਾ, ਆਪਾਂ ਗੱਲ ਕਰਕੇ ਹਟਿਆ ਬੀਜੇਪੀ ਵਾਲੇ ਦੀ। ਹੁਣ ਇੱਥੇ ਇੱਕ ਇਹੋ ਜਿਹਾ ਮਾਮਲਾ ਆਇਆ ਬਾਰਡਰ ਤੇ ਵੀ ਪਿੰਡ ਦੇ ਲੋਕਾਂ ਨੇ ਨਸ਼ੇ ਦੇ 2 ਪੈਕਟਾਂ ਸਮੇਤ ਉੱਥੋਂ ਦੀ ਨਿਕਲ ਰਹੇ 2 ਪੁਲਿਸੀਏ ਜਿਹੜੇ ਆ ਉਹ ਘੇਰ ਲਏ। ਅਖੀਰ BSF ਤੱਕ ਗੱਲ ਗਈ, ਮੀਡੀਆ ਵਾਲਿਆਂ ਦੀ ਹਾਜ਼ਰੀ 'ਚ ਵੀਡੀਓ ਫਿਲਮ ਬਣੀ ਆ ਬਕਾਇਦਾ, ਬਈ ਉੱਥੇ 2 ਪੈਕਟ ਜਿਹੜੇ ਆ ਗੱਡੀ ਦੇ ਬੋਨਟ 'ਚ ਇਹਨਾਂ ਨੇ ਲੁਕੋਏ ਸੀ, ਪਰ ਉਹ ਥੱਲੇ ਟਾਇਰਾਂ ਵਾਲੇ ਪਾਸਿਓਂ ਬੜੇ ਔਖੇ ਕੱਟਦੇ ਆ, ਉਹ ਵੀਡੀਓ ਬਣੀ। ਉਹ ਸਾਰੀ ਦੁਨੀਆ 'ਚ ਰੌਲਾ ਪੈ ਗਿਆ ਬਈ ਪੁਲਿਸੀਏ ਜਿਹੜੇ ਸੀ ਉਹ 2 ਬਾਰਡਰ ਵਾਲੇ ਇਲਾਕੇ 'ਚੋਂ ਬਈ ਉਹ ਨਸ਼ੇ ਦੇ ਪੈਕਟਾਂ ਨਾਲ, ਹੈਰੋਇਨ ਦੇ ਨਾਲ ਫੜ ਲਏ ਆ ਤੇ BSF ਦੀ ਹਾਜ਼ਰੀ ਵਿੱਚ ਲੋਕ ਸੱਚੇ। ਪਰ ਪੁਲਿਸ ਨੇ ਨਵਾਂ ਹੀ ਚੰਦ ਚਾੜਤਾ। ਪੁਲਿਸ ਅਧਿਕਾਰੀ ਭੁੱਲਰ ਹੁਣੀ, ਮੁਖਵਿੰਦਰ ਸਿੰਘ ਭੁੱਲਰ, ਉਹ ਕਹਿੰਦੇ ਜੀ ਉਹ ਤਾਂ ਸਾਡੇ ਹੀ ਬੰਦੇ ਸੀਗੇ, ਅਸੀਂ ਕੋਈ ਬੰਦਾ ਫੜਿਆ ਪਹਿਲਾਂ ਦਾ ਤੇ ਉਹਨੇ 2 ਪੈਕਟਾਂ ਬਾਰੇ ਦੱਸਿਆ ਸੀ। ਹੁਣ ਲੋਕ ਕਹਿੰਦੇ ਆ ਵੀ ਜੇਕਰ ਉਹ ਪੁਲਿਸੀਏ ਤੁਹਾਡੀ ਡਿਊਟੀ ਤੇ ਗਏ ਸੀ ਤਾਂ ਫਿਰ ਤੁਹਾਡੇ ਥਾਣੇ ਦੇ ਕਿਉਂ ਨਹੀਂ, ਤੇ ਨਾਲੇ 2 ਪੁਲਿਸੀਏ ਰਾਤ ਨੂੰ ਕਾਹਤੋਂ ਇਸ ਤਰ੍ਹਾਂ ਜਾਣਗੇ? ਤੁਸੀਂ ਤਾਂ ਬਹੁਤ ਗੱਡੀਆਂ ਮੋਟਰਾਂ ਲੈ ਕੇ, ਪੂਰਾ ਕਾਫਲਾ ਲੈ ਕੇ ਜਾਓਗੇ, ਪ੍ਰਾਈਵੇਟ ਗੱਡੀ ਲਈ ਫਿਰਦੇ ਆ। ਤੀਜਾ ਇਹ ਵੀ ਜੇਕਰ ਉਹ ਸੱਚੇ ਸੀ, ਉਹਨਾਂ ਦਾ ਤਾਂ ਚਿਹਰਾ ਮੋਹਰਾ ਹੀ ਹੋਰ ਹੋਣਾ ਚਾਹੀਦਾ ਸੀ। ਉਹ ਤਾਂ ਉੱਥੇ ਹਿੱਕ ਠੋਕ ਕੇ ਕਹਿੰਦੇ ਵੀ ਕਰੋ ਕੀ ਕਰਦੇ ਹੋ, ਅਸੀਂ ਆਪਦੀ ਡਿਊਟੀ ਤੇ ਆ, ਅਸੀਂ ਇੱਥੋਂ ਨਸ਼ਾ ਫੜਨ ਆਏ ਆ, ਸਾਨੂੰ ਕਿਸੇ ਅਫਸਰਾਂ ਨੇ ਭੇਜਿਆ ਤੇ ਅਸੀਂ ਕੰਮ ਕਰ ਰਹੇ ਹਾਂ, ਆਪਦਾ ਡਿਊਟੀ ਕਰ ਰਹੇ ਹਾਂ। ਪਰ ਉਹ ਜਿਸ ਤਰੀਕੇ ਨਾਲ ਮੂੰਹ ਲੁਕਾਉਂਦੇ ਫਿਰਦੇ ਆ, ਜਿਸ ਤਰੀਕੇ ਨਾਲ ਉਹਦੇ ਹੋਸ਼ ਉੱਡੇ ਪਏ ਨੇ, ਜਿਸ ਤਰੀਕੇ ਨਾਲ ਉਹਨਾਂ ਦਾ ਸਾਰਾ ਉਸ ਮੌਕੇ ਦਾ ਵਿਹਾਰ ਆ, ਉਹ ਸਾਫ਼ ਦੱਸਦਾ ਵੀ ਇੰਨੀ ਕਹਾਣੀ ਸਿੱਧੀ ਨਹੀਂ ਹੈ, ਇੰਨੀ ਸਾਫ਼ ਗੱਲ ਨਹੀਂ ਹੈ। ਜੇਕਰ ਕੋਈ ਆਮ ਹੋਮਗਾਰਡੀਆ ਜਾਂ ਵੀ ਥਾਣੇ ਵਾਲਿਆਂ ਨੇ ਭੇਜਿਆ ਹੋਵੇ ਨਾ ਕਿਸੇ ਪਿੰਡ 'ਚ, ਉਹਦੇ ਖਿਲਾਫ ਉੱਥੇ ਕੋਈ ਲੋਕ ਚਾਰਾਜੋਈ ਕਰਨ, ਕੋਈ ਹੱਲਾ ਗੁੱਲਾ ਕਰਨ, ਉਹ ਵੀ ਅੜ ਕੇ ਖੜ ਜਾਂਦਾ ਵੀ ਮੇਰੇ ਮਗਰ ਮੇਰਾ ਮਹਿਕਮਾ, ਮੇਰੀ ਸਰਕਾਰ ਆ, ਮੈਂ ਤੁਹਾਨੂੰ ਸਮਝਦਾ ਕੀ ਆ, ਤੁਹਾਨੂੰ ਮੈਂ ਦਿਖਾ ਦੂੰ ਤਾਰੇ। ਪਰ ਇਹ 2 ਪੁਲਿਸੀਏ ਜਿਹੜੇ ਆ ਲੁਕਦੇ ਜੇ ਫਿਰਦੇ ਆ, ਭੱਜਦੇ ਜੇ ਫਿਰਦੇ ਆ, ਤੇ ਪੁਲਿਸ ਅਧਿਕਾਰੀ ਕਹਿੰਦੇ ਆ ਕਿ ਜੀ ਉਹ ਡਰ ਗਏ ਸੀ ਵੀ ਕਿਤੇ ਸਾਤੋਂ ਇਹ ਨਸ਼ੇ ਦੇ ਪੈਕਟ ਜਿਹੜੇ ਆ ਪਿੰਡ ਦੇ ਲੋਕ ਨਾ ਖੋਹ ਲੈਣ। ਜੇ ਪਿੰਡ ਦੇ ਲੋਕ ਉਹ ਪੈਕਟ ਖੋਹ ਵੀ ਲੈਂਦੇ ਤਾਂ ਉਹਨਾਂ ਨੇ ਪ੍ਰਸ਼ਾਸਨ ਨੂੰ, ਦੁਨੀਆ ਨੂੰ ਦਿਖਾਉਣਾ ਹੀ ਸੀ, ਦੱਸਣਾ ਹੀ ਸੀ ਕਿ ਆਹ ਦੇਖੋ ਜੀ ਅਸੀਂ ਆ ਫੜ ਲਏ। ਤੇ ਉਹ ਫਿਰ ਗੱਲ ਜਿਹੜੀ ਸੀਗੀ ਖੋਏ ਹੋਏ ਖੋਣ ਦੇ ਕਰਕੇ, ਜੇ ਕੋਈ ਸੱਚੀ ਗੱਲ ਨਿਕਲਦੀ ਵੀ ਹਾਂ ਜੀ ਇਹ ਤੁਹਾਡੇ ਮੁਲਾਜ਼ਮ ਜਿਹੜੇ ਨੇ ਇਹ ਵਾਕਈ ਤੁਹਾਡੇ ਭੇਜੇ ਹੋਏ ਸੀ, ਫਿਰ ਕਾਰਵਾਈ ਉਹਨਾਂ ਤੇ ਉਦੋਂ ਵੀ ਹੋ ਸਕਦੀ ਸੀ। ਪਰ ਹੁਣ ਸਾਰਿਆਂ ਨੂੰ ਲੱਗਦਾ ਕਿ ਪਿੰਡ ਵਾਲੇ ਸੱਚੇ ਆ, ਪੁਲਿਸ ਦੇ ਦੋਨੇ ਮੁਲਾਜ਼ਮ ਕਿਸੇ ਗੀੜ ਪੇਚ ਵਿੱਚ ਸੀ, ਤੇ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਆ ਬੜੀ
कसूती फसी हुई है, क्योंकि पहला लगातार नशे की पुष्ट पनाही विच जां होर बहुत सारे मामलों च पुलिस अधिकारियों का नंगा चिट्टा हत्थ जिहड़ा वो साबित हुंदा आ रहा। खास तौर के उत्ते जिहड़े जिहड़े लोग नशे के खिलाफ सरगर्म उन्हां दे दुआले तां पुलिस ऐ टुट के पैंदी है। हुण भी यही जाप रहा कि जिहड़े लोकां ने उत्थे नशे के खिलाफ स्टैंड लिया ते ये पुलिसियां नूं गिरफ्तार करवाया जां सारी कार्रवाई च मूहरे हिस्सा लिया भी उन्हां दा जिहड़ा हैगा नगंदा कसण लई उन्हां खिलाफ कार्रवाई करन लई ये सारा चल रहा। इस मौके दे उत्ते वो सारे लोग दड़ बट्टी बैठे आ जिन्हां दी इस वेले लोड़ आ सियासी आगूआं दी, ਜਿਹੜੇ ਪੰਜਾਬ ਦੀ ਪੰਥ ਦੀ ਸਿੱਖਾਂ ਦੀ ਚਿੰਤਾ 'ਚ ਮਰ ਜਾਂਦੇ ਆ। ਉਹਨਾਂ ਨੂੰ ਕਹਿਣਾ ਚਾਹੀਦਾ ਕਿ ਭਾਈ ਹੁਣ ਤਾਂ ਤੁਸੀਂ ਨੰਗੇ ਹੋ ਗਏ ਹੋ, ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਜਿਹੜਾ ਹੈ ਉਹ ਕਿਵੇਂ ਚੱਲ ਰਿਹਾ, ਕਿਹਦੀ ਪੁਸ਼ਤ ਪਨਾਹੀ ਹੇਠ ਚੱਲ ਰਿਹਾ, ਉਹ ਨੰਗਾ ਹੋ ਗਿਆ ਸਾਰਾ ਕੁਝ। ਹੁਣ ਆਪਾਂ ਨੂੰ ਪਤਾ ਵੀ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਾਂਗਰਸ ਨੂੰ, ਅਕਾਲੀ ਦਲ ਨੂੰ ਤੇ ਇਹਨੂੰ ਬੀਜੇਪੀ ਨੂੰ ਤੇ ਹੋਰ ਸਾਰੀਆਂ ਪਾਰਟੀਆਂ ਨੂੰ ਤਾਂ ਇਹ ਮੁੱਦਾ ਵਾ ਵੀ ਤੁਹਾਡੇ ਪੁਲਿਸ ਅਫਸਰ ਤੁਹਾਡੀ ਸਰਕਾਰ ਦੇ ਵਿੱਚ ਕਰ ਕੀ ਰਹੇ ਨੇ। पर विरसा सो बलटूहा माड़ा मोटा चूचा करया है वा, पर बाकी सारे दे सारे दड़ बट्टी बैठे है। सारे भारत दे लोग खास तौर ते गोदी मीडिया फिर गल उत्थे ही आ जाती है कि ये जिहड़ा नशा ये पंजाब दे इकल्ले सिखां ने करके मरना ठीक है, नस्लकुशी साडी हो रही है, पर पंजाब दे विच गैर सिख खास तौर ते हिंदुआं दे बच्चे भी इस नशे का शिकार होणगे ते मारे जाणगे। ਤੇ ਜਦੋਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਿੰਦੂਆਂ ਦੇ ਬੱਚੇ ਮਰਨਗੇ ਉਦੋਂ ਜ਼ਰੂਰ ਕੋਈ ਹਿੰਦੂ ਉੱਠ ਕੇ ਕਹੂਗਾ ਵੀ ਕਾਸ਼ ਮੈਂ ਹਿੰਦੂਆਂ ਦੇ ਘਰੇ ਨਾ ਹੀ ਜੰਮਿਆ ਹੁੰਦਾ ਤੇ ਅੱਜ ਮੈਂ ਉਸ ਮੁਲਕ ਦਾ ਹਿੱਸਾ ਜਿੱਥੇ ਸਿੱਖਾਂ ਦੀ ਤਬਾਹੀ ਲਈ, ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਲਈ ਇਹਨਾਂ ਨੇ ਸਾਡਾ ਵੀ ਘਾਣ ਕਰਤਾ, ਸਾਨੂੰ ਵੀ ਮਾਰ ਦਿੱਤਾ। ਸੋ ਇਸ ਤਰੀਕੇ ਦੀਆਂ ਖਬਰਾਂ ਇਸ ਮੁਲਕ ਵਿੱਚ ਆਮ ਨੇ ਕਿ BSF ਦੇ ਵੱਲੋਂ ਕੈਮਰੇ ਦੇ ਸਾਹਮਣੇ 2 ਕਿਲੋ ਚਿੱਟੇ ਦੇ ਨਾਲ ਫੜੇ ਹੋਏ ਮੁਲਾਜ਼ਮਾਂ ਦੀ ਹਮਾਇਤ ਵਿੱਚ ਪੁਲਿਸ ਦੇ ਵੱਡੇ ਅਧਿਕਾਰੀ ਡਟ ਗਏ ਆ ਕਿ ਜੀ ਅਸੀਂ ਤਾਂ ਇਹਨਾਂ ਪੁਲਿਸਿਆਂ ਨੂੰ ਆਪ ਭੇਜਿਆ ਸੀ, ਹਾਲਾਂਕਿ ਇਹ ਗੱਲ ਬਿਲਕੁਲ ਝੂਠੀ ਹੈ। ਦੂਜੇ ਪਾਸੇ ਗੋਦੀ ਮੀਡੀਆ ਦਾ ਹਾਲ ਇਹ ਆ, ਉਹਨਾਂ ਨੇ ਆਉਂ ਲੱਗਣ ਲਾ ਦਿੱਤਾ ਜਿਹੜਾ ਉਹਨਾਂ ਨੇ ਪਾਰਲੀਮੈਂਟ ਦਾ ਉਦਘਾਟਨ ਕਰਨਾ, ਇਸ ਤੋਂ ਬਾਅਦ ਫਿਰ ਉਹਨਾਂ ਨੇ ਚਿਹਾੜਾ ਪਾਉਣਾ। ਬੇਸ਼ੱਕ ਦੀ ਜਿਹੜਾ ਇੰਡੀਆ ਗੱਠਜੋੜ ਬਣਿਆ ਕਾਂਗਰਸ ਵਾਲਾ ਤੇ ਹੋਰਾਂ ਸਿਆਸੀ ਦਲਾਂ ਵਾਲਾ, ਉਹਨਾਂ ਨੇ 15-20 ਐਂਕਰਾਂ ਦੀ ਮੀਡੀਆ ਨਾਲ ਜੁੜੀਆਂ ਸ਼ਖਸੀਅਤਾਂ ਦੀ ਬਾਈਕਾਟ ਦੀ ਜਾਂ ਉਹਨਾਂ ਦੇ ਨਾਲ ਪ੍ਰੋਗਰਾਮਾਂ 'ਚ ਨਾ ਬੈਠਣ ਦੀ ਇੱਕ ਗੱਲ ਵੀ ਤੋਰੀ ਹੈ। ਪਰ ਗੋਦੀ ਮੀਡੀਆ ਪਿਛਲੇ 5-7 ਸਾਲਾਂ ਤੋਂ ਜਿਸ ਤਰੀਕੇ ਨਾਲ ਹਰੇਕ ਉਸ ਵਿਅਕਤੀ ਨੂੰ, ਵਰਤਾਰੇ ਨੂੰ, ਪਲੇਟਫਾਰਮ ਨੂੰ, ਜਥੇਬੰਦੀ ਨੂੰ, ਧਿਰ ਨੂੰ ਬਦਨਾਮ ਕਰਦਾ, ਖਾਸ ਤੌਰ ਤੇ ਉਹਨੂੰ ਐ ਲੱਗਣ ਲਾ ਦਿੱਤਾ ਜਾਂਦਾ ਵੀ ਜਿਹੜਾ ਮੋਦੀ ਦੇ ਖਿਲਾਫ ਆ ਨਾ ਜੀ, ਜਿਹੜਾ ਮੋਦੀ ਨਾਲ ਅਸਹਿਮਤ ਆ ਉਹ ਤਾਂ ਬਸ ਸ਼ੈਤਾਨ ਆ, ਮੋਦੀ ਭਗਵਾਨ ਆ ਤੇ ਮੋਦੀ ਦਾ ਵਿਰੋਧ ਕਰਨ ਵਾਲੇ ਸ਼ੈਤਾਨ ਆ। ਕਿਸਾਨ ਮੋਰਚੇ ਮੌਕੇ ਵੀ ਬੜਾ ਗੋਦੀ ਮੀਡੀਆ ਨੇ ਪਟਪਟੂਆ ਕੀਤਾ ਸੀ ਤੇ ਗੱਲ ਸੱਚੀ ਆ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਕੱਲੇ ਪੰਜਾਬ ਦੇ ਕਿਸਾਨਾਂ ਨੇ ਜਾਂ ਸਿੱਖਾਂ ਨੇ ਮੋਦੀ ਝੁਕਾਇਆ, ਬਾਕੀ ਤਾਂ ਸਭ ਲੰਮੇ ਪਏ ਆ ਇਹਦੇ ਮੂਹਰੇ। ਤੇ ਜਿਹੜਾ ਗੋਦੀ ਮੀਡੀਆ ਉਹ ਇੰਨਾ ਗਰਕਿਆ ਹੋਇਆ ਵੀ ਮੋਦੀ ਦੀਆਂ ਕਿਸੇ ਵੀ ਗਲਤ ਕਦਮ ਦਾ ਜਦੋਂ ਕੋਈ ਵਿਰੋਧ ਕਰਦਾ ਉਹਨੂੰ ਭੰਡਣ ਬਹਿ ਜਾਂਦੇ ਆ। ਤੇ ਇਸ ਗੱਲ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦੇ ਕਰਕੇ ਅੱਜ ਆ ਜਿਹੜੇ ਸਿਆਸੀ ਦਲਾਂ ਨੇ ਕੁਝ ਐਂਕਰਾਂ ਦਾ ਵਿਰੋਧ ਕਰਨਾ ਚਾਹਿਆ, ਉਹਦਾ ਕੀ ਫਾਇਦਾ ਹੋਊਗਾ? ਜਿਹੜਾ ਤੁਸੀਂ ਇਸ ਸਿਸਟਮ ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਪਹਿਲਾਂ ਹੀ ਭਾਰਤ ਦੀਆਂ ਘੱਟ ਗਿਣਤੀਆਂ ਦਾ ਘਾਣ ਕਰਾਉਣ ਦਾ ਪਿਛਲੇ 30-35-40 ਸਾਲਾਂ ਤੋਂ ਕੰਮ ਸ਼ੁਰੂ ਕੀਤਾ ਹੋਇਆ, ਉਹਦੇ ਚ ਮੋਦੀ ਹੋਣਾ ਨੇ ਆ ਕੇ ਹੋਰ ਬਾਲਣ ਪਾਤਾ। ਕੰਮ ਤਾਂ ਕਾਂਗਰਸ ਵੇਲੇ ਤੋਂ ਚੱਲਦਾ, ਕਾਂਗਰਸ ਨੇ ਕਿਹੜਾ ਖੈਰ ਕੀਤੀ ਹੈ? ਕਾਂਗਰਸ ਵੀ ਉਸੇ ਖੇਡ ਦਾ ਹਿੱਸਾ ਆ। ਸਾਡੀ ਕੌਮ ਦਾ ਘਾਣ ਤਾਂ ਹੋਇਆ ਹੀ ਕਾਂਗਰਸ ਵੇਲੇ, ਤੇ ਹੁਣ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਤੇ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਮੋਦੀ ਹੁਣੀ ਲਾਹੇ ਲਈ ਜਾਂਦੇ ਆ। ਸਾਨੂੰ ਤਾਂ ਇਸ ਪੂਰੇ ਸਿਸਟਮ ਦੇ ਵਿੱਚੋਂ ਕੋਈ ਸਿਆਸੀ ਦਲ ਨਹੀਂ ਦਿਖਦਾ ਜਿਹੜਾ ਭਾਰਤ ਦੇ ਵਿੱਚ ਮਾਈਨੋਰਿਟੀਜ਼ ਨੂੰ ਜਾਂ ਦੁਖੀ ਜਾਂ ਸੰਤਾਪ ਭੋਗਦੇ ਲੋਕਾਂ ਨੂੰ ਕਿਸੇ ਤਰੀਕੇ ਨਾਲ ਸੰਤੁਸ਼ਟ ਕਰ ਸਕੇ। ਫਿਰ ਗੱਲ ਉੱਥੇ ਹੀ ਆ ਜਾਂਦੀ ਆ, ਕੋਈ ਬਿਰਲਾ ਹੀ ਹੋਊਗਾ, ਪਰ ਹੋਊਗਾ ਤਾਂ ਜ਼ਰੂਰ ਹਿੰਦੂਆਂ ਵਿੱਚੋਂ ਕੋਈ ਜਿਹੜਾ ਇਸ ਗੱਲ ਤੇ ਸ਼ਰਮ ਮਹਿਸੂਸ ਕਰੇ ਕਿ ਅਸੀਂ ਇਸ ਮੁਲਕ ਨੂੰ ਕਿਹੋ ਜਿਹਾ ਸੋਚਿਆ ਸੀ ਤੇ ਇਹ ਕਿਹੋ ਜਿਹਾ ਬਣ ਗਿਆ। ਖਾਸ ਤੌਰ ਤੇ ਮੈਨੂੰ ਹਿੰਦੂ ਹੋਣ ਤੇ ਸ਼ਰਮ ਆਉਂਦੀ ਆ। ਕੋਈ ਤਾਂ ਹੋਊਗਾ ਜਿਹੜਾ ਇਸ ਮਸਲੇ ਤੇ ਵੀ ਕਹਿੰਦਾ ਹੋਵੇ
ਸਾਡੀ ਕੌਮ ਦੇ ਵਿੱਚ ਇੱਕ ਨਵੀਂ ਬਿਮਾਰੀ ਪੈਦਾ ਹੋਈ ਆ, ਜਿਹਨੂੰ ਕਹਿੰਦੇ ਆ ਤਰਕਸ਼ੀਲ, ਕਾਮਰੇਡ, ਅਪਗ੍ਰੇਡ, ਅਗਾਂਹ ਵਧੂ। ਇਹ ਖਾਲਸਾ ਕਾਲਜ ਤੇ ਸਿੱਖ ਸੰਸਥਾਵਾਂ ਤੇ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ, ਉਹਨਾਂ ਸਾਰਿਆਂ ਦੇ ਵਿੱਚ ਕੁਝ ਇਹੋ ਜਿਹੇ ਪੜ੍ਹੇ ਲਿਖੇ ਵਿਅਕਤੀ ਆ ਗਏ ਆ, ਜਿਹਦੀ ਚਰਚਾ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਕੀਤੀ ਸੀ। ਸਰਦਾਰ ਕਪੂਰ ਸਿੰਘ ਵੀ ਇਹ ਗੱਲ ਕਹਿੰਦੇ ਰਹੇ ਆ ਕਿ ਵਿਦਿਅਕ ਅਦਾਰਿਆਂ 'ਚ, ਯੂਨੀਵਰਸਿਟੀਆਂ ਦੇ ਰਾਹੀਂ ਜਿਹੜੇ ਲੋਕ ਤਿਆਰ ਕੀਤੇ ਜਾ ਰਹੇ ਨੇ, ਉਹ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਨੇ। ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ, ਸਿੱਖ ਸਿਧਾਂਤ ਨੂੰ ਇਹ ਲੋਕ ਬਹੁਤ ਜ਼ਿਆਦਾ ਖੋਰਾ ਲਾ ਰਹੇ ਆ, ਨੁਕਸਾਨ ਪੈਦਾ ਕਰ ਰਹੇ ਨੇ। ਇਹਨਾਂ ਵਿੱਚੋਂ ਬੜੇ ਬੀਬੇ ਜੇ ਬਣ ਕੇ ਚਿੱਟੀਆਂ ਕਾਲੀਆਂ ਪੱਗਾਂ ਜਿਹੀਆਂ ਬੰਨ੍ਹ ਕੇ ਟੀਵੀ ਚੈਨਲਾਂ ਤੇ ਅੱਜ ਕੱਲ੍ਹ ਬਹਿ ਜਾਂਦੇ ਆ ਤੇ ਫਿਰ ਕਮਲ ਕੁੱਟਦੇ। ਇਹ ਦਿਖਾਉਣ ਤੇ ਲੱਗੇ ਰਹਿੰਦੇ ਆ ਵੀ ਸਿੱਖ ਸਾਰੀ ਦੁਨੀਆ ਵਿੱਚੋਂ ਸਭ ਤੋਂ ਗਲਤ ਬੰਦੇ ਨੇ, ਸਭ ਤੋਂ ਭੈੜੇ ਬੰਦੇ ਆ, ਸਭ ਤੋਂ ਮਾੜੇ ਬੰਦੇ ਆ। ਤੇ ਆਪ ਦੀ ਇਸ ਗੱਲ ਨੂੰ ਜਾਇਜ਼ ਦਰਸਾਉਣ ਲਈ ਕਿਸੇ ਨਾ ਕਿਸੇ ਸਿੱਖ ਦੀ ਕੋਈ ਇਹੋ ਜਿਹੀ ਗੜਬੜ, ਕੋਈ ਇਹੋ ਜਿਹੀ ਗਲਤੀ ਫੜ ਲੈਂਦੇ ਆ। ਉਸ ਗੱਲ ਦੀ, ਉਸ ਇਕੱਲੇ ਬੰਦੇ ਦੀ ਕਰਤੂਤ ਦੇ ਬਹਾਨੇ ਪੂਰੀ ਕੌਮ ਨੂੰ ਨਿਸ਼ਾਨਾ ਬਣਾਉਂਦੇ, ਪੂਰੀ ਕੌਮ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਰੱਖਦੇ ਆ ਵੀ ਇਹ ਬਹੁਤ ਮਾੜੇ ਆ, ਬਹੁਤ ਭੈੜੇ ਆ, ਅਖਲਾਕਹੀਣ ਨੇ। ਤੋਂ ਅੱਗੇ ਤਾਂ ਇਹ ਗੱਲ ਲਈ ਕਿਸੇ ਖਬਰ ਦਾ, ਕਿਸੇ ਮਾੜੇ ਮੋਟੇ ਤੱਥ ਦਾ ਸਹਾਰਾ ਮਿਲਦਾ ਸੀ, ਲੈ ਲੈਂਦੇ ਸੀ। ਹੁਣ ਨਵਾਂ ਹੀ ਕੰਮ ਚੱਲ ਪਿਆ। ਇੱਕ ਕੋਈ ਜਸਵੰਤ ਜਫਰ ਆ, ਉਹਨੇ ਚੈਨਲਾਂ ਦੇ ਉੱਤੇ ਬੜਾ ਇਹਨਾਂ ਦਿਨਾਂ ਦੇ ਵਿੱਚ ਉਹਦੀ ਚਰਚਾ ਚੱਲ ਰਹੀ ਹੈ, ਇੱਥੇ ਸੋਸ਼ਲ ਮੀਡੀਆ ਤੇ ਕਲਿੱਪ ਘੁੰਮ ਰਹੀ ਆ। ਉਹਦੇ ਵਿੱਚ ਉਹ ਕਹਿ ਰਿਹਾ ਵੀ ਬਾਹਰਲੇ ਮੁਲਕਾਂ 'ਚ ਜੀ ਸਰਵੇ ਕਰਾਇਆ ਗਿਆ ਤੇ ਉੱਥੇ ਜਿਹੜੇ ਛੇੜਛਾੜ ਕਰਨ ਵਾਲੇ ਆ ਉਹਦੇ 'ਚ ਸਭ ਤੋਂ ਵੱਧ ਪੰਜਾਬੀ ਮੂਲ ਦੇ ਜਾਂ ਸਿੱਖ ਭਾਈਚਾਰੇ ਦੇ ਲੋਕ ਨੇ। ਹੁਣ ਸਾਨੂੰ ਤਾਂ ਮੀਡੀਆ ਨਾਲ ਜੁੜੇ ਹੋਏ, ਸਾਨੂੰ ਤਾਂ ਕਦੇ ਨਹੀਂ ਕੋਈ ਇਹੋ ਜਿਹੀ ਗੱਲ ਦਿਖੀ ਵੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ 'ਚ ਕਿਤੇ ਕੋਈ ਇਹੋ ਜਿਹਾ ਸਰਵੇ ਹੋਇਆ ਹੋਵੇ ਵੀ ਸਿੱਖ ਸਭ ਤੋਂ ਵੱਧ ਧੀਆਂ ਭੈਣਾਂ ਛੇੜਦੇ ਆ। ਹਾਲਾਂਕਿ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੀ ਇਸ ਗੱਲ ਦੀ ਇੱਜ਼ਤ ਤਾਂ ਸੀ ਦੇਖੀ ਆ ਹੁੰਦੀ ਬਈ ਸਿੱਖ ਹਰ ਇੱਕ ਮੌਕੇ ਗਊ ਗਰੀਬ ਦੇ ਜਾਂ ਔਰਤ ਜਾਤੀ ਦੇ ਹੱਕ ਵਿੱਚ ਖੜਨ ਵਾਲੇ ਨੇ। ਪਰ ਆਹ ਜਿਹੜੀ ਗੱਲ ਇਹਨੇ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਸਚਿਆਰ ਮਨੁੱਖ ਬਣਨ ਦੀ ਸੇਧ, ਸਾਡਾ ਸਿੱਖ ਫਲਸਫਾ, ਸਿੱਖ ਧਰਮ ਸਾਨੂੰ ਚੰਗੇ ਹੋਣ ਦਾ ਜਿਹੜਾ ਹੈਗਾ ਹੋਕਾ ਦਿੰਦੇ ਨੇ। ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡੇ ਇਤਿਹਾਸ ਦੀਆਂ ਹਜ਼ਾਰਾਂ ਸਾਖੀਆਂ ਨੇ ਜਿਨ੍ਹਾਂ ਤੋਂ ਸਾਨੂੰ ਇਹੀ ਪ੍ਰੇਰਨਾ ਮਿਲਦੀ ਆ ਕਿ ਸਾਡੇ ਵੱਡੇ ਵਡੇਰਿਆਂ ਨੇ ਸਿੱਖ ਫਲਸਫੇ ਉੱਤੇ ਪਹਿਰਾ ਦੇ ਕੇ ਕਿਸ ਤਰੀਕੇ ਨਾਲ ਉੱਚੇ ਸੁੱਚੇ ਪਾਕ ਪਵਿੱਤਰ ਜਜ਼ਬੇ ਦਾ ਪ੍ਰਗਟਾਵਾ ਕੀਤਾ। ਦੂਜੇ ਪਾਸੇ ਇੱਕ ਕਿਤਾਬ ਆ ਹਿੰਦੂਇਜ਼ਮ ਧਰਮ ਜਾਂ ਕਲੰਕ। ਉਹ ਕਿਤਾਬ ਬਾਰੇ ਮੇਰੀ ਦੁਵਿਧਾ ਹੈ। ਕਦੇ ਕਦੇ ਮੇਰਾ ਦਿਲ ਕਰਦਾ ਹੁੰਦਾ ਮੈਂ ਕਹਾਂ ਵੀ ਲੱਖਾਂ ਦੀ ਗਿਣਤੀ 'ਚ ਛਾਪ ਕੇ ਸ਼੍ਰੋਮਣੀ ਕਮੇਟੀ ਵੱਲੋਂ, ਪੰਥ ਵੱਲੋਂ ਵੰਡੀ ਜਾਵੇ ਤਾਂ ਕਿ ਸਿੱਖਾਂ ਦੇ ਉਸ ਭੋਲੇ ਭਾਲੇ ਹਿੱਸੇ ਨੂੰ ਮਾੜੀ ਮੋਟੀ ਅਕਲ ਹੋਵੇ ਜਿਹੜਾ ਭੱਜ ਕੇ ਹਿੰਦੂਇਜ਼ਮ ਵੱਲ ਨੂੰ, ਮੋਦੀ ਸਾਹਿਬ ਜਿੰਦਾਬਾਦ ਵੱਲ ਕਰਨ ਨੂੰ ਭੱਜਿਆ ਹੋਇਆ। ਦੂਜੇ ਪਾਸੇ ਜੀ ਕਰਦਾ ਹੁੰਦਾ ਬਈ ਕਾਹਨੂੰ ਕਿਸੇ ਦਾ ਦਿਲ ਦੁਖੀ ਕਰਨਾ, ਕਾਹਨੂੰ ਕਿਸੇ ਧਰਮ ਦੇ ਨਾਲ ਜੁੜੇ ਲੋਕਾਂ ਦੇ ਮਨ ਦੁਖੀ ਕਰਨੇ। ਇਸ ਦੁਵਿਧਾ ਦੇ ਵਿੱਚ ਮੈਂ ਇਸ ਕਿਤਾਬ ਦੇ ਬਾਰੇ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਦੋਂ ਪੜ੍ਹੀਦਾ ਨਾ ਉਹਦੇ ਵਿੱਚ ਵੀ ਇਹ ਜਿਹੜੇ ਹਿੰਦੂ ਗ੍ਰੰਥ ਨੇ ਜਾਂ ਹਿੰਦੂ ਨਾਇਕ ਨੇ, ਜਿਹਨੇ ਦੇਵੀ ਦੇਵਤੇ ਆ ਜਾਂ ਰੱਬ ਅਵਤਾਰ ਭਗਵਾਨ ਜੋ ਹਿੰਦੂਇਜ਼ਮ ਨੇ ਸਿਰਜੇ ਹੋਏ ਨੇ, ਉਹ ਪੜ੍ਹ ਕੇ ਇਸ ਗੱਲ ਤੇ ਆਉਂਦਾ ਵੀ ਜ਼ਰੂਰ ਕੋਈ ਸੱਚਾ ਸੁੱਚਾ ਹਿੰਦੂ ਪੜ੍ਹ ਕੇ ਇਹ ਕਹੂਗਾ ਵੀ ਹੇ ਅਕਾਲ ਪੁਰਖ ਵਾਹਿਗੁਰੂ ਕਿੱਥੇ ਮੈਨੂੰ ਹਿੰਦੂਆਂ ਦੇ ਘਰੇ ਤੁਸੀਂ ਸਿੱਟਤਾ, ਮੈਨੂੰ ਆਹ ਕੁਛ। ਹੁਣ ਜਿਹੜੇ ਧਰਮ ਦੇ ਵਿੱਚ ਮਨੁੱਖ ਦੇ ਜਨਨ ਇੰਦਰੀਆਂ ਦੀ ਪੂਜਾ ਹੈ, ਜਿਨ੍ਹਾਂ ਤੋਂ ਆਪਾਂ ਜਨਮ ਲੈਂਦੇ ਆ ਉਹਨਾਂ ਅੰਗਾਂ ਦੀ ਪੂਜਾ, ਦੱਸੋ ਇਹ ਕਿੱਧਰ ਲੱਗੀ ਗੱਲ। ਅਕਾਲ ਪੁਰਖ ਦੀ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਦਾਰ ਖਾਲਸੇ ਕਾ, ਸਿੱਖ ਨੂੰ ਤਾਂ ਇਹ ਹੁਕਮ। ਚਲੋ ਇਹ ਹਿੰਦੂਇਜ਼ਮ ਧਰਮ ਜਾਂ ਕਲੰਕ ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਕਿਤਾਬਾਂ ਨੇ ਜਿਨ੍ਹਾਂ ਦਾ ਅਦਾਲਤਾਂ ਦੇ ਵਿੱਚ ਕੇਸ ਜਿੱਤੇ ਅਗਲਿਆਂ ਨੇ। ਜਦੋਂ ਇਹਨਾਂ ਨੇ ਕਿਹਾ ਵੀ ਇਹ ਸਾਡੇ ਜੀ ਧਾਰਮਿਕ ਵਿਸ਼ਵਾਸਾਂ ਨੂੰ ਸੱਟ ਮਾਰੀ ਗਈ ਆ, ਅਗਲਿਆਂ ਨੇ ਉੱਥੇ ਸਬੂਤ ਰੱਖਤੇ ਵੀ ਤੁਹਾਡੇ ਆਪ ਦੇ ਰਹਿਬਰਾਂ ਨੇ, ਤੁਹਾਡੇ ਪੈਗੰਬਰਾਂ ਨੇ, ਤੁਹਾਡੇ ਦੇਵੀ ਦੇਵਤਿਆਂ ਦੇ ਬਾਰੇ ਜੋ ਕੁਝ ਲਿਖਿਆ ਉਹਨਾਂ ਦੇ ਆਧਾਰ ਤੇ ਗੱਲ ਕੀਤੀ ਆ, ਕਮਲ ਨੇ ਕੁੱਟੇ। ਹੁਣ ਇੱਕ ਪਾਸੇ ਤਾਂ ਹਿੰਦੂ ਧਰਮ ਦੇ ਗ੍ਰੰਥ
ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਮਨੁੱਖ ਨੂੰ ਅਨੈਤਿਕ ਤੇ ਅਖਲਾਕਹੀਣਤਾ ਵਾਲੇ ਪਾਸੇ ਤੋਰਦੀਆਂ। ਦੂਜੇ ਪਾਸੇ ਸਿੱਖ ਧਰਮ ਦੇ ਗ੍ਰੰਥ ਤੇ ਸਿੱਖ ਗੁਰੂ ਸਾਹਿਬਾਨ ਦਾ ਸੰਦੇਸ਼ ਆ ਜਿਹੜਾ ਮਨੁੱਖ ਨੂੰ ਸਚਿਆਰਾ ਤੇ ਸੱਚਾ ਸੁੱਚਾ ਹੋਣ ਦਾ ਹੋਕਾ ਦਿੰਦਾ। ਸਿੱਖ ਸਰਦਾਰਾਂ ਨੇ ਉਸ ਫਲਸਫੇ ਉੱਤੇ ਪਹਿਰਾ ਦੇ ਕੇ ਕੀ ਖੱਟਿਆ? ਉਹ ਇਹ ਖੱਟਿਆ ਕਿ ਜਦੋਂ ਕਾਜੀ ਨੂਰ ਮੁਹੰਮਦ ਆਇਆ ਅਹਿਮਦ ਸ਼ਾਹ ਅਬਦਾਲੀ ਦੇ ਨਾਲ, ਉਹਨੇ ਆ ਕੇ ਸਿੱਖਾਂ ਦੀਆਂ ਸਿਫਤਾਂ ਕੀਤੀਆਂ, ਬੜੀਆਂ ਚੰਗੀਆਂ ਗੱਲਾਂ ਲਿਖੀਆਂ, ਪਰ ਖਾਸ ਤੌਰ ਤੇ ਇਹ ਲਿਖਿਆ ਵੀ ਇਹ ਕਿਸੇ ਔਰਤ ਦਾ ਬੁਰਾ ਨਹੀਂ ਕਰਦੇ ਤੇ ਚੋਰੀ ਯਾਰੀ ਇਹਨਾਂ 'ਚ ਹੈ ਹੀ ਨਹੀਂ। ਉਹ ਪੜ੍ਹਨ ਵਾਲਾ ਸਾਰਾ ਕੁਝ। ਦੂਜਾ ਇਹ ਵੀ ਜਦੋਂ ਆਪਾਂ ਪੜ੍ਹਦੇ ਹਾਂ ਵੀ ਜਥੇਦਾਰ ਸਰਦਾਰ ਸਾਡੇ ਕੌਮ ਦੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਜ਼ਿਆਦਾ ਸਤਿਕਾਰੇ ਸਾਡੇ ਜਥੇਦਾਰ ਸਰਦਾਰ ਹਰੀ ਸਿੰਘ ਨਲੂਆ ਜੀ। ਸਰਦਾਰ ਹਰੀ ਸਿੰਘ ਨਲੂਆ ਜਦੋਂ ਉਹਦਾ ਇੱਕ ਪਠਾਨ ਮੁਸਲਮਾਨ ਔਰਤ ਮਟਿਆਰ ਕੁੜੀ ਗੁਲਵਾਨ ਨੂੰ ਚਾਹੁੰਦੀ ਆ ਬਈ ਮੇਰੇ ਨਾਲ ਤੂੰ ਸੰਬੰਧ ਬਣਾ ਤੇ ਮੇਰੇ ਇੱਕ ਇਹੋ ਜਿਹਾ ਪੁੱਤ ਜੰਮੇ ਜਿਹੜਾ ਤੇਰੇ ਵਰਗਾ ਦਲੇਰ ਹੋਵੇ, ਇਸ ਤਰ੍ਹਾਂ ਗੱਲਾਂ ਕੀਤੀਆਂ, ਸਾਰਾ ਇਤਿਹਾਸ ਹੈ। ਤੇ ਉਹਨੇ ਇੱਕ ਇਹੋ ਜਿਹਾ ਇਤਿਹਾਸ ਸਿਰਜਿਆ ਨਲੂਆ ਜਥੇਦਾਰ ਸਰਦਾਰ ਹਰੀ ਸਿੰਘ ਨਲੂਆ ਨੇ। ਉਹਨੇ ਕਿਹਾ ਵੀ ਤੂੰ ਮੈਨੂੰ ਅੱਜ ਤੋਂ ਬਾਅਦ ਪੁੱਤ ਮੰਨਣਾ ਤੇ ਮੈਂ ਤੈਨੂੰ ਮਾਂ ਤਸਲੀਮ ਕਰਦਾ। ਜਿਹੜੀ ਔਰਤ ਆਪਦਾ ਆਪਾ ਸਮਰਪਣ ਕਰ ਰਹੀ ਸੀ ਵੀ ਮੇਰਾ ਸਰੀਰ ਭੋਗ, ਉਹਨੂੰ ਆਪਦੀ ਮਾਂ ਬਣਾ ਲਿਆ। ਇਹ ਆ ਸਾਡਾ ਇਤਿਹਾਸ। ਤੇ ਸਾਡੇ ਉੱਚੇ ਸੁੱਚੇ ਸਿੱਖ ਇਖਲਾਕ ਦੀਆਂ ਇਹੋ ਜਿਹੀਆਂ ਸਾਰੀਆਂ ਸੱਚੀਆਂ ਸੁੱਚੀਆਂ ਘਟਨਾਵਾਂ ਨੂੰ ਇੰਨਾ ਜ਼ਿਆਦਾ ਅੱਜ ਆ ਕੱਲ ਦੀਆਂ ਗੱਲਾਂ ਨੇ, ਜਿਹੜੀ ਕੌਮ ਹਿੰਦੂ ਭਾਈਚਾਰੇ ਵਾਲੇ ਜਿਹੜੇ ਸਾਡੇ ਨੌਕਸੀ ਲੱਭਦੇ ਰਹਿੰਦੇ ਉਹਨਾਂ ਨੂੰ ਵੀ ਅਸੀਂ ਜਾਣਦੇ ਹਾਂ ਕਿ ਜਦੋਂ ਲਾਰਾ ਗੱਡੀ 'ਚ ਚੜ੍ਹਦਾ ਸੀ ਦੇਖ ਕੇ ਕਹਿੰਦਾ ਸੀ ਆ ਗੱਡੀ 'ਚ ਬੱਸ 'ਚ ਇੱਕ ਸਰਦਾਰ ਜੇ ਦੇਖ ਲੈਣਾ ਉਹਨੇ ਕਹਿਣਾ ਮੇਰੀ ਨੂੰਹ ਧੀ ਭੈਣ ਔਰਤ ਜੋ ਵੀ ਉਹਨੇ ਕਹਿਣਾ, ਉਹ ਕਹਿੰਦਾ ਹੁਣ ਮੈਂ ਨਿਸ਼ਚਿੰਤ। ਇੱਕ ਸਿੱਖ ਸਰਦਾਰ ਦੇ ਬੈਠਿਆਂ ਅਗਲਿਆਂ ਨੂੰ ਗਰੰਟੀ ਹੁੰਦੀ ਸੀ। ਪਰ ਸਾਡੇ ਆਹ ਜਿਹੜੇ ਅਪਗ੍ਰੇਡ ਸਪਗ੍ਰੇਡ ਤਰਕਸ਼ੀਲ ਕਾਮਰੇਡ ਜਿਹੜੇ ਆ ਯੂਨੀਵਰਸਿਟੀਆਂ ਨੇ ਪੜ੍ਹੇ ਲਿਖੇ ਪੈਦਾ ਕੀਤੇ ਆ, ਇਹ ਕਹਿੰਦੇ ਜੀ ਸਿੱਖ ਸਭ ਤੋਂ ਭੈੜੇ ਨੇ, ਸਿੱਖ ਸਭ ਤੋਂ ਮਾੜੇ ਨੇ। ਇਹ ਗੱਲ ਤਾਂ ਜਿਹੜਾ 1947 ਚ ਸਰਕੂਲਰ ਆਇਆ ਸੀ ਉਹ ਚ ਲਿਖੀ ਸੀ ਵੀ ਸਿੱਖ ਜਿਹੜੇ ਨੇ ਔਰਤ ਜਾਤੀ ਪ੍ਰਤੀ ਬਹੁਤ। ਸੋ ਅਸਲ ਵਿੱਚ ਸਿੱਖਾਂ ਦੇ ਵਿੱਚ ਸਵੈ ਘਰਣਾ ਪੈਦਾ ਕਰਨ ਦੇ ਲਈ ਕਿ ਸਿੱਖ ਕੌਮ ਦੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਵਸਾਉਣੀ ਆ ਕਿ ਆਪਣੀ ਕੌਮ ਗਲਤ ਵਾ। ਇਹ ਗੱਲ ਆਪਾਂ ਮੰਨ ਲੈਂਦੇ ਆ ਵੀ ਇੱਕ ਕੋਈ ਇਹੋ ਜਿਹਾ ਬੰਦਾ ਹੋ ਸਕਦਾ ਜਿਹਨੇ ਗੜਬੜ ਕੀਤੀ ਹੋ, ਪਰ ਸਾਰਾ ਸਿੱਖ ਜਗਤ ਏਦਾਂ ਨਹੀਂ ਕਰਦਾ। ਉਹ ਜਿਹੜੇ ਆ ਜਫਰ ਜੋਹਰ ਵਰਗੇ ਨੇ ਇਹ ਬਣਾ ਰਹੇ ਨੇ ਕਿ ਸਾਰੀ ਕੌਮ ਲੁੱਚਿਆਂ ਦੀ, ਔਰ ਸਾਰੀ ਕੌਮ ਏਦਾਂ ਨਹੀਂ ਹੁੰਦੀ। ਸਾਰਾ ਸਿੱਖ ਜਗਤ ਉਹਦੇ ਖਿਲਾਫ ਹੁੰਦਾ। ਆ ਪਿੱਛੇ ਜੇ ਇੱਕ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਬਾਹਮਣਵਾਦ ਵੱਲੋਂ, ਉਹਨਾਂ ਦੀ ਬੱਚੀ ਨਾਲ ਮੰਦ ਕਰਮ ਹੋ ਗਿਆ ਤੇ ਸਾਰੇ ਪੰਜਾਬ ਦਾ ਜਿਹੜਾ ਜਿਹਨੂੰ ਬ੍ਰਾਹਮਣਵਾਦ ਜੱਟ ਕਹਿੰਦਾ ਜਾਂ ਉੱਚ ਜਾਤ ਦਾ ਮੰਨਦਾ ਜੋ ਵੀ ਹੈ, ਉਹ ਉਸ ਲੜਾਈ ਵਿੱਚ ਉਸ ਪਰਿਵਾਰ ਦੇ ਨਾਲ ਡਟਿਆ ਖੜਾ ਸੀ। ਜਦੋਂ ਕਿ ਯੂਪੀ ਬਿਹਾਰ ਜਾਂ ਪੰਜਾਬ ਤੋਂ ਬਾਹਰ ਹਰਿਆਣੇ ਵਿੱਚ ਉੱਥੇ ਜਦੋਂ ਦਲਿਤ ਬੱਚੀਆਂ ਨਾਲ ਹੋ ਜਾਂਦਾ ਕੁਛ ਤਾਂ ਉੱਥੇ ਕਿਹਾ ਜਾਂਦਾ ਵੀ ਤੁਹਾਡੀ ਜਾਤ ਛੋਟੀ ਆ, ਤੁਹਾਡੇ ਨਾਲ ਤਾਂ ਇਹ ਕੁਛ ਹੋਣਾ ਹੀ ਸੀ, ਕਿਉਂਕਿ ਬਾਹਮਣਵਾਦ ਇਹ ਮੱਤ ਦਿੰਦਾ। ਸਿੱਖੀ ਇਹ ਚੀਜ਼ ਦੇ ਉਲਟ ਵਾ। ਤੋ ਜਿਹੜਾ ਧਰਮ ਤਾਂ ਜਿਹੜੇ ਧਰਮ ਦੇ ਲੋਕ ਇੰਨੇ ਮਹਾਨ ਹੋਣ ਉਹਨਾਂ ਦੇ ਬਾਰੇ ਇਸ ਤਰੀਕੇ ਨਾਲ ਗੱਲਾਂ ਕਰਨੀਆਂ, ਔਰ ਇਹ ਇਕੱਲੇ ਜਫਰ ਦੀ ਗੱਲ ਨਹੀਂ, ਇਹ ਬਹੁਤ ਵੱਡਾ ਲਾਣਾ ਆ, ਇੱਕ ਉਹ ਪਾਲੀ ਮਾਲੀ ਹੋਰ ਬੜੇ ਨੇ, ਇਹ ਸਾਰਿਆਂ ਦਾ ਕੰਮ ਹੀ ਇਹ ਫੜਿਆ ਹੋਇਆ ਕਿ ਸਿੱਖਾਂ ਨੂੰ ਜਲੀਲ ਕਰਨਾ। ਤੋ ਇਹ ਅਸਲ ਵਿੱਚ ਜਿਹੜਾ ਮੈਂ ਇਹਦੇ ਬਾਰੇ ਇੱਕ ਗੱਲ ਦੱਸਣੀ ਚਾਹੁੰਦਾ, ਮੇਰਾ ਜਿਹੜਾ ਇਹਦੇ ਬਾਰੇ ਨਿੱਜੀ ਤੌਰ ਤੇ ਵਿਚਾਰ ਆ ਉਹ ਇਹ ਆ ਕਿ ਆਪ ਤਾਂ ਡੁੱਬਿਆ ਬਾਹਮਣਾ ਜਜਮਾਨ ਵੀ ਗੱਲ। ਜਿਹੜਾ ਸਾਡਾ ਸਿੱਖ ਕੌਮ ਦਾ ਹਿੱਸਾ ਹੋਣ ਦੇ ਬਾਵਜੂਦ ਕੋਈ ਔਰਤ ਜਾਤੀ ਪ੍ਰਤੀ ਜਾਂ ਕੋਈ ਹੋਰ ਗੁਨਾਹ ਕਰਦਾ, ਜੁਰਮ ਕਰਦਾ, ਸਿੱਖਾਂ ਵਿੱਚ ਤਾਂ ਹੁੰਦਾ ਹੀ ਨਹੀਂ। ਸਿੱਖਾਂ ਦੇ ਵਿੱਚ ਤਾਂ ਸਾਡੇ ਕੱਲ ਪਰਸੋਂ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀ ਸੀ ਕਿ ਮਲੇਸ਼ੀਆ ਸਿੰਗਾਪੁਰ ਵਾਲੇ ਪਾਸੇ ਚੀਨੇ ਲੋਕ ਆਪਦੀਆਂ ਕਬਰਾਂ ਦੇ ਕੋਲ ਸਿੱਖ ਸਰਦਾਰਾਂ ਦੇ ਬੁੱਤ ਲਾਉਂਦੇ ਨੇ, ਕਿਉਂਕਿ ਉਹਨਾਂ ਦਾ ਭਰੋਸਾ ਵਾ ਵੀ ਇਹ ਕੌਮ ਜਿਹੜੀ ਆ ਐਡੀ ਦ੍ਰਿੜ ਦਲੇਰ ਵਾ, ਇਹ ਇਮਾਨਦਾਰ ਸੱਚੀ ਸੁੱਚੀ ਕੌਮ। ਸਾਡੇ ਤਾਂ ਗਰੰਟੀਆਂ ਦੂਜੇ ਕੌਮਾਂ ਦੇ, ਦੂਜੇ ਧਰਮਾਂ ਦੇ, ਦੂਜਿਆਂ ਮੁਲਕਾਂ ਦੇ ਲੋਕ ਦਿੰਦੇ ਆ। ਸੀਰੀਆ ਦੇ ਇੱਕ ਨੌਜਵਾਨ ਬੱਚੇ ਦੀ ਹੁਣੇ ਵੀਡੀਓ ਮੈਂ ਦੇਖ ਰਿਹਾ ਸੀ,
वो सारे मुल्कां च घुम रहा, यूरोप दे विच अफगानिस्तान भी गया, होर भी इधर उधर सारे ਜਿਹੜੇ अरब मुल्क आ। हुण वो सीरिया वालों निकलिया ते उत्थे वो दस रहा कि इत्थे मेरे तो दुकानदार मेरा सिख स्वरूप देख के कोई पैसे ही नहीं लेंदे। ते कदे कोई लाला कह सकदा सारे दुनिया दे विचों बाह कढ के कि मैं फलाने मुल्क च गया ते उत्थे मेरे तो किसी ने पैसे ही नहीं ले जां मेरी इज्जत कीती। सिख दी सरदार दी इज्जत क्यों आ? साडे बड़े वडेरियां दियां मारियां होईयां तेगां, साडे बड़े वडेरियां ने जो सत्कार हासिल कीता, जो असीं दुनिया दे विच एक स्थापित किया साडे वडेरियां ने, साडे गुरु साहिबान की सिक्ख्या ते चल के ਉਹਦੇ करके हुण ਜਿਹੜੇ साडे बंदे इत्थे भारत विच इत्थे असीं जदों 1947 तो बाद, क्योंकि असर तां पई जांदा ना बहु गिणती दा, तो साडे ਜਿਹੜੇ कमजोर ਜਾਂ ਜਿਨ੍ਹਾਂ ਦੇ ਉੱਤੇ ਸਿੱਖੀ ਦੀ ਦ੍ਰਿੜਤਾ ਜਿਹੜੇ ਨਹੀਂ ਹੈਗੇ ਦ੍ਰਿੜ, ਉਹ ਬੰਦਿਆਂ ਦੇ ਉੱਤੇ ਜਦੋਂ ਅਸਰ ਹੋ ਗਿਆ ਉਹਨਾਂ ਨੇ ਕੋਈ ਨਾ ਕੋਈ ਕਰਤੂਤ ਹਿੰਦੂਇਜ਼ਮ ਵਾਲੀ ਕਰਨੀ ਹੋਈ ਹੈ, ਕਿਉਂਕਿ ਉਹਨਾਂ ਦੇ ਧਰਮ ਗ੍ਰੰਥ ਉਹਨਾਂ ਦੇ ਜੀਵਨ ਦੇ ਵਿੱਚ ਇਹ ਆਮ ਗੱਲਾਂ ਨੇ। ਹੁਣ ਸਾਨੂੰ ਤਾਂ ਇਸ ਗੱਲ ਤੇ ਆਉਂਦਾ ਵੀ ਇਹ ਸਾਰੇ ਹਿੰਦੂਇਜ਼ਮ ਦੇ ਪੱਟੇ ਹੋਏ ਨੇ। ਦੋਸ਼ੀ ਜਿਹੜਾ ਹੈ, ਜਿਹੜੀਆਂ ਇਹ ਗੁਨਾਹ ਭਰੀਆਂ ਵਾਰਦਾਤਾਂ, ਕਤਲੋਗਾਰਦ, ਬਲਾਤਕਾਰ ਜਾਂ ਛੇੜਛਾੜ ਜੇ ਕੋਈ ਸਿੱਖ ਕਰਦਾ, ਉਹਦੇ ਲਈ ਆਪ ਦਾ ਡੁੱਬਿਆ ਬਾਹਮਣਾ ਜਜਮਾਨ ਵੀ ਗਾਲੇ, ਉਹ ਉਹਦੇ ਲਈ ਹਿੰਦੂ ਭਾਈਚਾਰਾ ਦੋਸ਼ੀ ਆ ਜਿਹਨੇ ਸਿੱਖਾਂ ਨੂੰ ਵੀ ਇਹ ਰੰਗ ਵਿੱਚ ਰੰਗਤਾ। ਚੇਤੇ ਕਰੋ ਕਿ ਮੁਸਲਮਾਨ ਪਿੱਟ ਦੇ ਮਰਦੇ ਆ। मुसलमान कहते हैं भाई जे दीने हजाजी का बेबाक बेड़ा, ना जेहू में अटका ना सेहू में ठहरा, पार किए थे जिसने सातों समुंदर, वो डूबा आकर गंगा के दहाने में आखर। भी गंगा माता ने साडे धर्म का सत्यानाश करता, गंगा जमुना के सभ्याचार ने, हिंदू भाईचारे ने साडे धर्म चो सारा गंद पहला लिया वाड़िया, जिहड़ा साडे फलसफे दे उल्ट। इवें जिहड़े दुनिया भर के ईसाई ने वो भारती ईसाइयां तो दुखी ने भी करते की फिरते, क्योंकि इत्थे हिंदूइज्म के असर हेठ आके भारत दे विच ईसाई भी। इवें ही जिहड़े सिखां दे विचों ब्राह्मणवाद के असर हेठ विच आए हुए सिख ने, वो कोई कुत्ते काम करते हैं, ते उन्हां दे लई सानू सिख कौम नूं दोषी ठहराउण दी बजाए आ जिहड़े जफर वर्गे जां होर लोक ने, इन्हां सारियां दा काम ये फड़िया होया भी किवें सिखां नूं दोषी ठहराउणा। ते मैं एक गल जानदा भी ये लोग कोई विद्वान सूझवान या कुछ नहीं है, ये लिफाफे ने। अज इन्हां नूं पता भी जे असीं हिंदुआं नूं दोषी ठहराया, सच बोलिया, साडे छत्तर फिरूगा, क्योंकि अगलियां दा तां गां दे मूत दे गां दे गोहे ते मूत दे बारे भी टिप्पणी करन लगे डरदे ने। सिखां दी अज ताप तेज है नहीं, राज भाग है नहीं। जिद्दण सिखां दे जुत्ती कायम हो गई, उदण इन्हां ने हर एक गल नूं सिखां दी नूं जायज़ दर्शाउण बह जाना। अज इन्हां ने हर मौके हर गल विच सिखां नूं गलत दर्शाउणा। जे सिखां दा छितर कायम हो जाए, सिखां दी चढ़दी कला हो जाए, सिखां दे विच तप तेज आ जाए, सत्ता आ जाए, फिर यही बंदे, क्योंकि लिफाफे नहीं, ये कोई सूझवान विद्वान जां कोई बहुत तत्थ खोजी नहीं हैगे। ये सिर्फ ये आ कि अज खालसा पंथ दी ओहो जही ना, अज खालसा बागी आ ना बादशाह। अज खालसे ने इस भारती हिंदू तवी निजाम दे विच जो स्थिति हासिल की हुई है, जिहड़ी हालात नूं मन्निया है, ओहदी करके नहीं है जफर जुफर वर्गे बंदे। ये जदों असीं तां बचपन च ये देखिया कि साडे आले दुआले जदों गल चलदी सी, लोग कहंदे सी पहली पातशाही दूजी पातशाही। फिर वो टाइम आया जदों नौ लैण लग पे लोग, पर नौ भी अदब सत्कार नाल लैंदे सी। कई इहो जिहे बजुर्ग सी जिन्हां ने पहिलों कई अलंकार वरतने, फिर कहना धन श्री गुरु नानक पातशाह जी। अखीर ते कई चीज़ां, 10वें पातशाह दा नाम लेना, फिर कहना पंथ दे वाली चिट्टियां बाजां वाले नीले दे सवार, फिर अखीर ते आके कहना 10वें पातशाह साहिब श्री गुरु गोबिंद सिंह जी साहे शहनशाह, फिर वो इस तरह गल करनी। पर हुण ये जिहड़े अपग्रेड सपग्रेड ने, इन्हां ने नवीं गल ले आंदी। ये जिवें गुरु साहिबान दे नाल बांटे खेडदे रहे, हुण इउं गल करनगे। असीं इत्थे सधारण तौर ते जे सानू साडे पिता जी का नाम कोई पूछे तो असीं पूरे शान नाल कहने सरदार फलाना सिंह। ते इह की लिखदे आ, इन्हें किताब लिखी है जफर ने, असीं नानक दे की लगदे आ। नानक जिवें मतलब साडी तां जीभ सड़ जावे जिस तरीके नाल, जिस लहजे विच इह लोक गल्लां करदे। सो इहो जिहे लोक जिहड़े सिख मनां दे विच दुनिया भर दे लोकां दे नज़र दे विच साडा करदार कुशी कर रहे हैं। इहो जिहे लोक जिन्हां दे दिल दिमाग विच इह गल बसी हुई है कि सिखां दी कोई ताकत नहीं है इस वेले चमदियां चलाउण, इन्हां सारे लोकां वल खालसा पंथ नूं ध्यान देण दी लोड़ आ। दूजे पासे अंतरराष्ट्रीय पद्धर दे उत्ते जो माहौल, जो हालात बन रहे ने,
ਉਹਦੇ ਵੱਲ ਧਿਆਨ ਦੇ ਕੇ ਆਪਾਂ ਨੂੰ ਆਪਣੀ ਤਾਕਤ ਇਕਜੁੱਟ ਤੇ ਇਕਮੁੱਠ ਕਰਨੀ ਚਾਹੀਦੀ ਆ। ਤੁਹਾਡੇ ਸਾਹਮਣੇ ਆ ਕਿ ਤਾਲਿਬਾਨਾਂ ਨੂੰ ਸਭ ਤੋਂ ਵੱਧ ਭਾਰਤੀ ਗੋਦੀ ਮੀਡੀਆ ਭੰਡਦਾ ਹੁੰਦਾ ਸੀ। ਅੱਜ ਗੋਦੀ ਮੀਡੀਆ ਕੰਨ 'ਚ ਭੈ ਨਹੀਂ ਰੜਕਦਾ। ਅੱਜ ਉਸੇ ਤਾਲਿਬਾਨਾਂ ਦਾ, ਉਸੇ ਅਫਗਾਨਿਸਤਾਨ ਦਾ ਇਹ ਗੁਣ ਗਾਇਨ ਕਰਨ ਨੂੰ ਤਿਆਰ ਬੈਠੇ ਆ। ਤੇ ਇਹਨਾਂ ਦਾ ਕੋਈ ਦੀਨ ਧਰਮ ਨਹੀਂ। ਕਦੇ ਇਹਨਾਂ ਨੇ ਕਹਿ ਦੇਣਾ ਹੁੰਦਾ ਹੈਗਾ ਭਾਗਵੇਂ ਬ੍ਰਿਗੇਡ ਵਾਲਿਆਂ ਨੇ ਕਿ ਗਊ ਦਾ ਮਾਸ ਖਾਣਾ ਗੁਨਾਹ ਆ, ਕਦੇ ਕਹਿ ਦਿੰਦੇ ਆ ਜੀ ਉਹ ਖਾਣਾ ਬਿਲਕੁਲ ਠੀਕ ਆ। ਤੇ ਇਹਨਾਂ ਲੋਕਾਂ ਦੇ ਤੁਹਾਡੇ ਸਾਹਮਣੇ ਆ ਜਿਹੜਾ ਨੂੰਹ 'ਚ ਦੰਗੇ ਹੋਏ, ਉਹ ਜਿਹੜਾ ਮੋਨੂ ਮਾਨੇ ਸਰਜਾ ਫੜਿਆ ਉਹਦਾ ਰੌਲਾ ਪਿਆ ਹੋਇਆ ਬਈ ਲਾਰੈਂਸ ਬਿਸ਼ਨੋਈ ਨਾਲ, ਉਹਦੀ ਇੱਕ ਵੀਡੀਓ ਸਾਹਮਣੇ ਆਈ ਆ। ਗੱਲ ਘੁੰਮ ਘੁਮਾ ਕੇ ਫਿਰ ਉੱਥੇ ਹੀ ਆ ਜਾਂਦੀ ਆ ਕਿ ਜਿਸ ਮੁਲਕ ਦੇ ਵਿੱਚ ਜਿਨ੍ਹਾਂ ਲੋਕਾਂ 'ਚ ਆਪਾਂ 1947 'ਚ ਆ ਕੇ ਫਸ ਗਏ, ਇਸ ਮਾਹੌਲ ਦੇ ਵਿੱਚ ਤਾਂ ਸਿਆਣੇ ਹਿੰਦੂ ਪਿੱਟ ਰਹੇ ਨੇ ਕਿ ਅਸੀਂ ਬੜੇ ਔਖੇ ਆ, ਸਿੱਖੋ ਆਪਾਂ ਕਿੱਥੇ ਜਾਵਾਂਗੇ। ਇਸ ਮੁਲਕ ਦੇ ਵਿੱਚ ਰਹਿੰਦੇ ਹੋਏ ਉਹ ਕੌਮਾਂ ਜਿਨ੍ਹਾਂ ਦੇ ਆਪਦੇ ਰਾਜ ਭਾਗ ਨੇ, ਈਸਾਈ, ਮੁਸਲਮਾਨ, ਉਹ ਆਪਦੇ ਆਪ ਨੂੰ ਬੜਾ ਔਖਾ ਸਮਝਦੇ ਆ। ਆਪਣੇ ਮਗਰ ਤਾਂ ਉਹ ਅਕਾਲ ਪੁਰਖ ਤੋਂ ਬਗੈਰ ਕੋਈ ਹੋਰ ਹੈ ਹੀ ਨਹੀਂ। ਸੋ ਆਓ ਆਪਣੇ ਆਪ ਨੂੰ ਇਕਜੁੱਟ ਤੇ ਇਕਮੁੱਠ ਕਰੀਏ, ਖਾਲਿਸਤਾਨ ਦੇ ਰਾਹ ਪਈਏ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।